ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਫਿਰ ਗੁਰੂ ਰਾਮਦਾਸ ਸਾਈਂ ਦਾ ਤਰਸ ਵਰਤਿਆ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਤਰਸ ਵਰਤਿਆ। ਤਰਸ ਦਾ ਖਾਤਾ ਖੋਲ ਕੇ ਸਾਨੂੰ ਆਪਣੀ ਗੋਦ ਦੇ ਵਿੱਚ ਸਤਿਗੁਰਾਂ ਨੇ ਬਿਠਾ ਲਿਆ। ਰੋਜ਼ਾਨਾ ਦੀ ਤਰ੍ਹਾਂ ਸਿਰ ਝੁਕਾ ਕੇ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਉਸ ਤੋਂ ਪਹਿਲਾਂ ਸਨਿਮਰ ਬੇਨਤੀ ਕਿ ਤੁਹਾਡੇ ਤੱਕ ਇਹ YouTube ਦਾ ਲਿੰਕ ਪਹੁੰਚ ਚੁੱਕਿਆ। ਵੱਧ ਤੋਂ ਵੱਧ ਇਹ ਲਿੰਕ ਸ਼ੇਅਰ ਕਰ ਦਿਓ ਔਰ ਜਿਹਨੂੰ ਵੀ ਇਹ ਲਿੰਕ ਭੇਜੋ ਉਹਨੂੰ ਕਹੋ 15 15 20 20 50 50 ਜਾਣਿਆਂ ਨੂੰ ਇਹ ਲਿੰਕ ਸ਼ੇਅਰ ਕਰਨ ਬਾਰੇ। ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਬੇਨਤੀ ਹੈ ਜਰੂਰ ਸਬਸਕ੍ਰਾਈਬ ਕਰੋ ਔਰ ਵੱਡਾ ਪੁੰਨ ਕਮਾਓ, ਵੱਡਾ ਪੁੰਨ, ਜੋੜਨ ਵਾਲਾ ਪੁੰਨ, ਜੁੜਨ ਵਾਲਾ ਪੁੰਨ, ਗੁਰੂ ਮਿਹਰ ਕਰੇ। ਆਓ ਅੱਜ ਦੀ ਇਸ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਇੱਕ ਗੁਰਮੁਖ ਨੇ ਆਪਣੀ ਹੱਡ ਬੀਤੀ ਇੱਕ ਮੈਸੇਜ ਦੁਆਰਾ ਸਾਨੂੰ ਭੇਜੀ, ਮੈਨੂੰ ਬੜੀ ਅੱਛੀ ਲੱਗੀ, ਮੇਰਾ ਚਿੱਤ ਕਰਦਾ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਿੰਦਾ ਮੇਰੇ ਦਾਦਾ ਜੀ ਕੋਰੇ ਅਨਪੜ੍ਹ ਸਨ ਪਰ ਫਿਰ ਵੀ ਰੋਜ਼ਾਨਾ 5 ਬਾਣੀਆਂ ਦਾ ਨਿਤਨੇਮ ਕਰਦੇ ਸੀ। ਹੁਣ ਸੁਣਿਓ ਧਿਆਨ ਨਾਲ, ਇੰਨੀ ਗੱਲ ਜਦੋਂ ਮੈਂ ਪੜ੍ਹੀ ਨਾ ਮੈਨੂੰ ਮਹਾਂਪੁਰਖਾਂ ਦੇ ਬਚਨ ਚੇਤੇ ਆ ਗਏ। ਕਹਿੰਦੇ ਗੁਰਬਾਣੀ ਕੰਠ ਤੇ ਪੈਸਾ ਗੰਠ। ਪੈਸਾ ਜੇਬ ਦੇ ਵਿੱਚ ਜਿਹੜਾ ਹੋਵੇ ਨਾ ਉਹਦੀ ਵੁਕਤ ਪੈ ਜਾਂਦੀ ਹੈ। ਤੁਹਾਡੇ ਕੋਲ ਕਿੰਨੀਆਂ ਜ਼ਮੀਨਾਂ ਨੇ, ਕਿੰਨੀਆਂ ਜਾਇਦਾਦਾਂ ਨੇ, ਕਈ ਵਾਰੀ ਉਹ ਚੀਜ਼ ਦਾ ਮੁੱਲ ਬਾਅਦ ਵਿੱਚ ਪੈਂਦਾ ਹੈ, ਸਮਾਂ ਲੱਗ ਜਾਂਦਾ ਹੈ। ਉਹ ਜਗ੍ਹਾ ਨੂੰ ਤੁਸੀਂ ਕਿਤੇ ਵੇਚਣਾ ਹੈ 2-2 4-4 ਮਹੀਨੇ, ਕਈ ਵਾਰੀ 2-2 4-4 ਸਾਲ ਵੀ ਲੱਗ ਜਾਂਦੇ ਨੇ। ਪੈਸਾ ਉਹੋ ਹੀ ਕੰਮ ਆਉਂਦਾ ਹੈ ਜਿਹੜਾ ਜੇਬ ਦੇ ਵਿੱਚ ਹੈ। ਜੇਬ ਦੇ ਵਿੱਚ ਜਿਹੜਾ ਪੈਸਾ ਹੈ ਉਹਦੇ ਨਾਲ ਤੁਸੀਂ ਕੋਈ ਵੀ ਚੀਜ਼ ਮੌਕੇ ਤੇ ਖਰੀਦ ਸਕਦੇ ਹੋ। ਅੱਜ ਕੱਲ ਕ੍ਰੈਡਿਟ ਕਾਰਡ ਨੇ ਜਾਂ ਡੈਬਿਟ ਕਾਰਡ ਨੇ। ਪੈਸਾ ਜਿਹੜਾ ਜੇਬ ਦੇ ਵਿੱਚ ਹੈ, ਭਾਵੇਂ ਉਹ ਕੈਸ਼ ਹੈ ਭਾਵੇਂ ਉਹ ਕਾਰਡ ਦੇ ਜ਼ਰੀਏ ਹੈ, ਚੀਜ਼ ਪਈ ਹੈ ਕੋਲ ਉਹ ਕੰਮ ਆ ਜਾਏਗੀ। ਜਿਹੜੀ ਚੀਜ਼ ਕੋਲ ਨਹੀਂ ਹੈ, ਭਾਵੇਂ ਤੁਹਾਡੇ ਕੋਲ 5 ਕਰੋੜ ਦੀ ਜਾਇਦਾਦ ਹੈ, ਮੌਕੇ ਤੇ ਕਈ ਵਾਰੀ ਉਹ ਚੀਜ਼ ਕੰਮ ਨਹੀਂ ਆਉਂਦੀ। ਵੇਚਣ ਲੱਗਿਆਂ ਕਈ ਵਾਰੀ ਬੜਾ ਸਮਾਂ ਲੱਗ ਜਾਂਦਾ ਹੈ। ਇਸੇ ਤਰ੍ਹਾਂ ਪੈਸਾ ਗੰਠ ਦੇ ਵਿੱਚ ਹੋਵੇ ਉਹ ਕੰਮ ਆਉਂਦਾ ਹੈ ਤੇ ਗੁਰਬਾਣੀ ਕੰਠ ਦੇ ਵਿੱਚ ਹੋਵੇ। ਭਾਵ ਜਿੰਨੀ ਗੁਰਬਾਣੀ ਤੂੰ ਕੰਠ ਕੀਤੀ ਹੋਏਗੀ ਨਾ ਉਹ ਫਿਰ ਤੇਰੇ ਕੰਮ ਆਏਗੀ। ਮੰਨ ਲੈ ਤੂੰ ਕਿਤੇ ਸਫ਼ਰ ਵਿੱਚ ਜਾ ਰਹੇ ਹੈ, ਗੁਟਕਾ ਸਾਹਿਬ ਤੇਰੇ ਕੋਲ ਨਹੀਂ ਹੈ ਜਾਂ ਮੋਬਾਈਲ ਦੇ ਵਿੱਚ ਵੀ ਗੁਰਬਾਣੀ ਡਾਊਨਲੋਡ ਨਹੀਂ ਤੂੰ ਕੀਤੀ ਹੋਈ, ਗੁਰਬਾਣੀ ਕੰਠ ਹੋਏਗੀ, ਤੂੰ ਆਪਣਾ ਨਿਤਨੇਮ ਵਕਸਰ ਕਰ ਸਕਦਾ ਹੈ। ਆਉਂਦਿਆਂ ਜਾਂਦਿਆਂ ਜਪਜੀ ਸਾਹਿਬ, ਜਾਪ ਸਾਹਿਬ ਪੜ੍ਹ ਸਕਦਾ ਹੈ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਸਕਦਾ ਹੈ। ਔਰ ਇਸ ਕੰਠ ਕੀਤੀ ਹੋਈ ਗੁਰਬਾਣੀ ਦਾ ਇੰਨਾ ਲਾਭ ਹੈ, ਜਦੋਂ ਤੇਰੀ ਉਮਰ ਵੀ ਵਡੇਰੀ ਹੋ ਜਾਏਗੀ ਨਾ, ਉਮਰ ਅੱਖੋਂ ਦਿਖਾਈ ਨਹੀਂ ਨਾ ਦੇਵੇਗਾ, ਪਰ ਜੇ ਗੁਰਬਾਣੀ ਕੰਠ ਕੀਤੀ ਹੋਏਗੀ ਨਾ, ਭਾਵੇਂ ਅੱਖੋਂ ਤੈਨੂੰ ਦਿਖਾਈ ਨਹੀਂ ਵੀ ਦੇ ਰਿਹਾ ਤਾਂ ਵੀ ਤੂੰ ਨਿਤਨੇਮ ਤੇ ਕਰ ਸਕੇਗਾ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮਹਾਂਪੁਰਖਾਂ ਦਾ ਬਚਨ ਬੜਾ ਪਿਆਰਾ ਹੈ। ਕਹਿੰਦੇ ਗੁਰਬਾਣੀ ਕੰਠ ਤੇ ਪੈਸਾ ਗੰਠ। ਮੈਂ ਗੱਲ ਅੱਗੇ ਤੋਰਾਂ, ਉਹ ਗੁਰਮੁਖ ਨੇ ਬੜਾ ਪਿਆਰਾ ਇਹ ਆਪਣਾ ਮੈਸੇਜ ਭੇਜਿਆ, ਆਪਣੀ ਹੱਡ ਬੀਤੀ। ਕਹਿੰਦਾ ਮੇਰੇ ਦਾਦਾ ਜੀ ਕੋਰੇ ਅਨਪੜ੍ਹ ਪਰ ਉਹਨਾਂ ਨੂੰ 5 ਬਾਣੀਆਂ ਦਾ ਨਿਤਨੇਮ ਜ਼ੁਬਾਨੀ ਕੰਠ ਸੀ। ਉਹਨਾਂ ਨੇ ਰੋਜ਼ਾਨਾ ਗੁਰਬਾਣੀ ਦਾ ਨਿਤਨੇਮ ਕਰਨਾ। 5 ਬਾਣੀਆਂ ਸਵੇਰੇ ਅੰਮ੍ਰਿਤ ਵੇਲੇ ਪੜ੍ਹਨੀਆਂ, ਸ਼ਾਮੀ ਰਹਿ ਰਸ ਦਾ ਪਾਠ, ਰਾਤੀ ਕੀਰਤਨ ਸੋਹਿਲੇ ਦਾ ਪਾਠ ਕਰਨਾ ਹੀ ਕਰਨਾ। ਤੇ ਕਹਿੰਦੇ ਜਦੋਂ ਸਵੇਰੇ ਨਿਤਨੇਮ ਕਰਦੇ ਸੀ ਨਾ, ਨਿਤਨੇਮ ਕਰਦਿਆਂ ਮੈਨੂੰ ਵੀ ਆਪਣੀ ਬੁੱਕਲ 'ਚ ਭਾ ਲੈਂਦੇ ਸੀ। ਮੈਨੂੰ ਆਪਣੀ ਬੁੱਕਲ 'ਚ ਭਾ ਕੇ ਫਿਰ ਨਿਤਨੇਮ ਕਰਨਾ। ਉਹ ਗੁਰਬਾਣੀ ਦੀ ਆਵਾਜ਼, ਉਹ ਨਿਤਨੇਮ ਦੀ ਆਵਾਜ਼ ਮੇਰੇ ਕੰਨਾਂ 'ਚ ਪੈਣੀ। ਕਹਿੰਦੇ ਗੁਰੂ ਘਰ 'ਚ ਵੀ ਮੈਨੂੰ ਅਕਸਰ ਨਾਲ ਲੈ ਕੇ ਜਾਂਦੇ ਸੀ ਤੇ ਅਰਦਾਸ ਕਰਦੇ ਸੀ। ਅਰਦਾਸ ਕੇ ਸੱਚੇ ਪਾਤਸ਼ਾਹ, हे ਗੁਰੂ ਗ੍ਰੰਥ ਸਾਹਿਬ ਪਿਤਾ, हे ਬਾਜਾਂ ਵਾਲਿਆ, हे ਗੁਰੂ ਰਾਮਦਾਸ ਸਾਈਂ,
ਮੇਰੇ ਪੋਤਰੇ ਨੂੰ ਵੀ ਆਪਣੇ ਚਰਨੀ ਲਾ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਕਹਿੰਦੇ ਫਿਰ ਤਾਬਿਆਂ ਤੇ ਬੈਠੇ ਹੁੰਦੇ ਸੀ ਨਾ ਜਿਹੜੇ ਗੁਰੂ ਦੇ ਵਜ਼ੀਰ, ਉਹਨਾਂ ਦੇ ਅੱਗੇ ਝੋਲੀ ਅੱਡ ਲੈਣੀ ਤੇ ਕਹਿਣਾ ਕਿ ਤੁਸੀਂ ਗੁਰੂ ਦੇ ਵਜ਼ੀਰ ਹੋ, ਗੁਰੂ ਅੱਗੇ ਸਿਫਾਰਿਸ਼ ਕਰੋ ਕਿ ਮੇਰੇ ਪੋਤਰੇ ਨੂੰ ਵੀ ਆਪਣੇ ਚਰਨਾਂ ਦੇ ਨਾਲ ਗੁਰੂ ਸਾਹਿਬ ਜੀ ਜੋੜ ਲੈ। ਕਹਿੰਦੇ ਅੱਗੋਂ ਉਹਨਾਂ ਨੇ ਹੱਸ ਕੇ ਇੰਨੀ ਗੱਲ ਕਹਿ ਦੇਣੀ, ਭੁਜੰਗੀ ਅਜੇ ਛੋਟਾ ਹੈ, ਜਦੋਂ ਵੱਡਾ ਹੋਏਗਾ ਆਪੇ ਗੁਰੂ ਲੜ ਲੱਗ ਜਾਏਗਾ। ਕਹਿੰਦੇ ਸਮਾਂ ਲੰਘਦਾ ਗਿਆ, ਸਮਾਂ ਲੰਘਦਾ ਗਿਆ, ਸਮਾਂ ਬੀਤਦਾ ਗਿਆ। ਕਹਿੰਦੇ ਮੈਂ ਪੜਨ ਵਾਸਤੇ ਚਲਿਆ ਗਿਆ ਚੰਡੀਗੜ੍ਹ ਸ਼ਹਿਰ। ਕਹਿੰਦੇ ਜਦੋਂ ਚੰਡੀਗੜ੍ਹ ਮੈਂ ਗਿਆ, ਉਹ ਸ਼ਹਿਰ ਦਾ ਇਹੋ ਜਿਹਾ ਅਸਰ ਹੋਇਆ ਕਿ ਮੈਂ ਆਪਣੇ ਕੇਸ ਕਟਵਾ ਦਿੱਤੇ ਤੇ ਘਰ ਬਹਾਨਾ ਇਹ ਲਾਇਆ ਕਿ ਹੋਸਟਲ ਦੇ ਵਿੱਚ ਨਾ ਪੁਲਿਸ ਤੰਗ ਕਰਦੀ ਏ, ਤਾਂ ਕਰਕੇ ਮੈਂ ਕੇਸ ਕਟਵਾਏ ਨੇ। ਗੱਲ ਸੁਣਨ ਵਾਲੀ ਜੇ। ਕਹਿੰਦੇ ਬੇਬੇ ਬਾਪੂ ਹੋਰਾਂ ਦੇ ਆਖਿਆਂ ਮੈਂ ਕਿੰਨੇ ਦਿਨ ਆਪਣੇ ਦਾਦਾ ਜੀ ਦੇ ਮੱਥੇ ਨਾ ਲੱਗਿਆ, ਕਿਉਂਕਿ ਦਾਦਾ ਜੀ ਮੇਰੇ ਨਾਲ ਬੜਾ ਹੀ ਮੋਹ ਕਰਦੇ ਸੀ। ਉਹਨਾਂ ਨੂੰ ਸਿੱਖੀ ਨਾਲ ਵੀ ਮੇਰੇ ਨਾਲੋਂ ਜ਼ਿਆਦਾ ਸਿੱਖੀ ਨਾਲ ਪ੍ਰੇਮ ਸੀ। ਮੇਰੀਆਂ ਹਰ ਵੇਲੇ ਅਰਦਾਸਾਂ ਕਰਦੇ ਸੀ ਕਿ ਸਤਿਗੁਰੂ ਮੈਨੂੰ ਚਰਨਾਂ ਨਾਲ ਜੋੜ ਲੈਣ। ਕਹਿੰਦੇ ਬੇਬੇ ਬਾਪੂ ਨੂੰ ਤੇ ਮੈਂ ਦੱਸਦਾ, ਪਰ ਉਹਨਾਂ ਦੇ ਕਹਿਣ ਤੇ ਮੈਂ ਦਾਦੇ ਦੇ ਮੱਥੇ ਨਾ ਲੱਗਿਆ। ਕਹਿੰਦੇ ਫਿਰ ਵੀ ਇੱਕ ਦਿਨ ਉਹਨਾਂ ਨੂੰ ਪਤਾ ਲੱਗ ਹੀ ਗਿਆ ਕਿ ਮੈਂ ਕੇਸ ਕਟਵਾ ਦਿੱਤੇ ਨੇ। ਕਹਿੰਦੇ ਜਦੋਂ ਮੈਂ ਘਰ ਆਇਆ, ਸਿਰ ਤੇ ਟੋਪੀ ਜਈ ਉਹਨਾਂ ਨੇ ਵੇਖੀ ਤੇ ਪੁੱਛਦੇ ਨੇ, ਜੱਗੀ ਤੇਰੀ ਪੱਗ ਕਿੱਥੇ ਹੈ? ਗੱਲ ਸੁਣਨ ਵਾਲੀ ਜੇ। ਕਹਿੰਦੇ ਫੇਰ ਜਦੋਂ ਉਹਨਾਂ ਨੇ ਇਹ ਚੀਜ਼ ਵੇਖੀ ਕਿ ਮੇਰੇ ਸਿਰ ਦੇ ਉੱਤੇ ਕੇਸ ਨਹੀਂ ਨੇ, ਮੈਂ ਦਸਤਾਰ ਬੰਨਣੀ ਛੱਡ ਦਿੱਤੀ ਏ, ਮੈਂ ਟੋਪੀ ਪਾਉਣਾ। ਕਹਿੰਦੇ 2-3 ਦਿਨ ਉਹਨਾਂ ਨੇ ਗੱਲ ਨਹੀਂ ਕੀਤੀ ਮੇਰੇ ਨਾਲ ਤੇ 3 ਦਿਨ ਰੋਟੀ ਵੀ ਨਹੀਂ ਖਾਧੀ। ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਹੀ ਪੱਕੇ ਹੋਏ ਝੋਨੇ ਤੇ ਭਾਰੀ ਗੜੇ ਮਾਰ ਹੋਈ। ਨੁਕਸਾਨ ਦੇ ਕਰਕੇ ਘਰੇ ਸੋਗ ਪਿਆ ਸੀ, ਪਰ ਮੇਰੇ ਦਾਦਾ ਜੀ ਬਸ ਇੰਨੀ ਗੱਲ ਕਹੀ ਜਾ ਰਹੇ ਸੀ, ਲੋਕਾਂ ਦੀ ਤੇ ਫਸਲ ਮਰੀ ਏ, ਮੇਰੀ ਤੇ ਨਸਲ ਵੀ ਮਰ ਗਈ ਏ। ਲੋਕਾਂ ਦੀ ਤੇ ਫਸਲ ਮਰੀ ਏ, ਪਰ ਮੇਰੀ ਤੇ ਨਸਲ ਮਰ ਗਈ ਏ। ਲੋਕਾਂ ਦੀ ਤੇ ਫਸਲ ਗਰਕ ਹੋਈ ਏ, ਮੇਰੀ ਤੇ ਨਸਲ ਗਰਕ ਹੋ ਗਈ ਏ। ਕਹਿੰਦੇ ਥੋੜੇ ਚਿਰ ਪਿੱਛੋਂ ਹੀ ਮਾਹੌਲ ਤੋਂ ਡਰਦਿਆਂ ਨੇ ਨਾ ਮੈਨੂੰ ਯੂਰਪ ਕੱਢ ਦਿੱਤਾ। ਮੈਂ ਯੂਰਪ ਗਿਆ, ਯੂਰਪ ਤੋਂ ਅੱਗੋਂ ਅਮਰੀਕਾ ਚਲਿਆ ਗਿਆ। ਕਹਿੰਦੇ ਅਮਰੀਕਾ ਤੋਂ ਜਦੋਂ ਵੀ ਮੈਂ ਘਰੇ ਫੋਨ ਕਰਨਾ ਤੇ ਦਾਦਾ ਜੀ ਨੇ ਬਸ ਆਹੀ ਚੀਜ਼ ਪੁੱਛਣੀ, ਪੁੱਤਰਾ ਦੱਸ ਤੂੰ ਕੇਸ ਰੱਖੇ ਆ ਕਿ ਨਹੀਂ ਰੱਖੇ? ਤੇ ਕਹਿੰਦੇ ਮੇਰੇ ਕੋਲੋਂ ਝੂਠ ਨਹੀਂ ਸੀ ਬੋਲਿਆ ਜਾਂਦਾ, ਤੇ ਜਦੋਂ ਮੈਂ ਸੱਚ ਬੋਲਦਾ ਸਾਂ ਨਾ ਕਿ ਅਜੇ ਮੈਂ ਕੇਸ ਨਹੀਂ ਰੱਖੇ, ਸਿੱਖੀ ਵਿੱਚ ਵਾਪਸ ਨਹੀਂ ਆਇਆ, ਤੇ ਕਹਿੰਦੇ ਉਹਨਾਂ ਨੇ ਮੇਰੇ ਨਾਲ ਸਿੱਧੀ ਗੱਲ ਹੀ ਨਾ ਕਰਨੀ। ਮਨ ਦੇ ਵਿੱਚ ਰੋਸਾ ਕਾਇਮ ਰੱਖਿਆ ਉਹਨਾਂ ਨੇ। ਤੇ ਕਹਿੰਦੇ ਇੱਕ ਦਿਨ ਅਚਾਨਕ ਮੈਨੂੰ ਪਤਾ ਲੱਗਾ ਦਾਦਾ ਜੀ ਬੜੇ ਢਿੱਲੇ ਨੇ। ਕਹਿੰਦੇ ਮਨ ਵਿੱਚ ਵਲਵਲਾ ਜਿਹਾ ਉੱਠਿਆ, ਭਤੀਜੇ ਦੀ ਲੋਹੜੀ ਵੀ ਸੀ। ਕਹਿੰਦੇ ਟਿਕਟ ਕਰਵਾਈ, ਬਿਨਾਂ ਦੱਸਿਆ ਮੈਂ ਦਿੱਲੀ ਆਇਆ। ਦਿੱਲੀ ਤੋਂ ਹੁਣ ਆਉਣਾ ਸੀ ਪੰਜਾਬ ਆਪਣੇ ਪਿੰਡ। ਕਹਿੰਦੇ ਪਰ ਧੁੰਦ ਜ਼ਿਆਦਾ ਹੋਣ ਕਰਕੇ ਲੋਹੜੀ ਵਾਲੇ ਦਿਨ ਤੇ ਨਾ ਅੱਪੜ ਸਕਿਆ, ਪਰ ਮਾਘੀ ਦੀਆਂ ਰੌਣਕਾਂ ਜ਼ਰੂਰ ਮੈਂ ਆਪਣੀਆਂ ਅੱਖਾਂ ਨਾਲ ਵੇਖੀਆਂ। ਕਹਿੰਦੇ ਜਦੋਂ ਪਿੰਡ ਦੇ ਵਿੱਚ ਮੈਂ ਦਾਖਲ ਹੋਇਆ ਨਾ, ਤੇ ਪਿੰਡ ਦੇ ਬਾਹਰੋਂ ਹੀ ਮੈਨੂੰ ਪਤਾ ਲੱਗ ਗਿਆ ਕਿ ਅੱਜ ਥੋੜਾ ਜ਼ਿਆਦਾ ਹੀ ਢਿੱਲੇ ਨੇ ਮੇਰੇ ਦਾਦਾ ਜੀ। ਤੇ ਢਿੱਲੇ ਨੇ, ਪਰ ਜਿਹੜਾ ਵੀ ਮੈਨੂੰ ਮਿਲਦਾ ਇੰਨੀ ਗੱਲ ਕਹਿੰਦਾ, ਤੇਰੇ ਦਾਦਾ ਜੀ ਬਹੁਤ ਢਿੱਲੇ ਨੇ, ਪਰ ਗੇਟ ਦੇ ਵੱਲ ਵੇਖੀ ਜਾਂਦੇ ਨੇ ਲਗਾਤਾਰ। ਟਿਕਟਕੀ ਲਗਾ ਕੇ ਨਾ ਗੇਟ ਵੱਲ ਵੇਖੀ ਜਾਂਦੇ ਨੇ। ਕਹਿੰਦੇ ਜਦੋਂ ਮੈਂ ਅੰਦਰ ਵੜਿਆ ਤੇ ਸਾਰੇ ਹੈਰਾਨ, ਬਿਨਾਂ ਕਿਸੇ ਚਿੱਠੀ ਪੱਤਰ ਤੋਂ ਮੈਂ ਆਇਆ। ਕਹਿੰਦੇ ਮੇਰੇ ਮਾਤਾ ਪਿਤਾ, ਚਾਚੇ ਤਾਏ, ਭੂਆ ਫੁੱਫੜ ਸਾਰੇ ਜਿੰਨੇ ਇਕੱਠੇ ਹੋਏ ਸੀ ਨਾ, ਬਰਾਦਰੀ ਦੇ ਮੈਂਬਰ ਸਾਰੇ ਆਏ, ਮੈਨੂੰ ਬੁੱਕਲ ਵਿੱਚ ਲੈ ਕੇ ਬੜਾ ਹੀ ਪਿਆਰ ਕੀਤਾ, ਬੜੀਆਂ ਅਸੀਸਾਂ ਦਿੱਤੀਆਂ। ਕਹਿੰਦਾ ਪਰ ਮੇਰਾ ਜਿਹੜਾ ਧਿਆਨ ਸੀ ਨਾ, ਉਹ ਸਾਹਮਣੇ ਮੰਜੇ ਵਾਲੀ ਸੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਹਿੰਦਾ ਮੇਰਾ ਧਿਆਨ ਮੰਜੇ ਵਾਲੀ ਸੀ। ਦਾਦਾ ਜੀ ਵੱਲ ਮੈਂ ਤੱਕਿਆ ਤੇ ਕੀ ਵੇਖਿਆ, ਉਹ ਲਗਾਤਾਰ ਗੇਟ ਦੇ ਵੱਲ ਹੀ ਵੇਖੀ ਜਾ ਰਹੇ ਨੇ।
ਤੇ ਕਹਿੰਦੇ ਮੈਨੂੰ ਵੇਖ ਕੇ ਨਾ ਦੂਰੋਂ ਹੀ ਉਹਨਾਂ ਨੇ ਬਾਹਾਂ ਉਲਾਰ ਲਈਆਂ। ਜਦੋਂ ਦੂਰੋਂ ਬਾਹਾਂ ਉਲਾਰੀਆਂ, ਮੈਂ ਵੀ ਜਿਹੜਾ ਹੱਥ ਵਿੱਚ ਸੂਟਕੇਸ ਸੀ ਜਾਂ ਹੋਰ ਜਿਹੜਾ ਸਮਾਨ ਉਹਨੂੰ ਪਛਾਂ ਸੁੱਟਿਆ ਤੇ ਭੱਜ ਕੇ ਆਪਣੇ ਦਾਦਾ ਜੀ ਨੂੰ ਗਲਵੱਕੜੀ ਪਾਈ। ਤੇ ਕਹਿੰਦੇ ਜਦੋਂ ਦਾਦਾ ਜੀ ਦੇ ਨਾਲ ਮੈਂ ਗਲਵੱਕੜੀ ਪਾਈ ਨਾ, ਉਹੋ ਹੀ ਖੁਸ਼ਬੂ ਮੈਨੂੰ ਮਹਿਸੂਸ ਹੋਈ ਜਿਹੜੀ ਬਚਪਨ ਦੇ ਵਿੱਚ ਮਹਿਸੂਸ ਹੁੰਦੀ ਸੀ। ਉਹੋ ਹੀ ਅਸੀਸਾਂ ਮੈਨੂੰ ਮਹਿਸੂਸ ਹੋਈਆਂ ਜਿਹੜੀਆਂ ਮੈਨੂੰ ਬਚਪਨ 'ਚ ਹੁੰਦੀਆਂ ਸੀ। ਉਹੋ ਹੀ ਦੁਆਵਾਂ ਮੈਨੂੰ ਮਹਿਸੂਸ ਹੋਈਆਂ ਜਿਹੜੀਆਂ ਬਚਪਨ ਦੇ ਵਿੱਚ ਮੈਨੂੰ ਦਿੰਦੇ ਸੀ। ਕਹਿੰਦੇ ਅਚਾਨਕ ਉਸ ਤੋਂ ਬਾਅਦ ਇੱਕ ਵਰਤਾਰਾ ਜਿਹਾ ਵਾਪਰਿਆ। ਕਹਿੰਦੇ ਉਹਨਾਂ ਨੇ ਪਹਿਲੇ ਮੇਰੇ ਲੰਮੇ ਦਾੜੇ ਵੱਲ ਹੱਥ ਫੇਰਿਆ, ਲੰਮੇ ਦਾੜੇ ਦੇ ਉੱਤੇ ਹੱਥ ਫੇਰਿਆ। ਕਹਿੰਦੇ ਉਸ ਤੋਂ ਬਾਅਦ ਪਿੱਠ ਤੋਂ ਹੱਥ ਲੈ ਜਾ ਕੇ ਨਾ ਮੇਰੀ ਦਸਤਾਰ ਦੇ ਉੱਤੇ ਰੱਖਿਆ ਹੱਥ ਤੇ ਮੈਨੂੰ ਕਹਿੰਦੇ ਓਏ ਪੁੱਤਰਾ ਜਰਾ ਦਸਤਾਰ ਤੇ ਲਾ। ਕਹਿੰਦੇ ਪਹਿਲੇ ਮੈਨੂੰ ਸਮਝ ਨਹੀਂ ਆਈ ਕੀ ਕਹਿਣਾ ਚਾਹ ਰਹੇ ਨੇ। ਕਹਿੰਦੇ ਉਹਨਾਂ ਦੇ ਕਹਿਣ ਤੇ ਜਦੋਂ ਮੈਂ ਦਸਤਾਰ ਲਾਈ ਤੇ ਉਸ ਵੇਲੇ ਕਹਿੰਦੇ ਉਹਨਾਂ ਨੇ ਦਸਤਾਰ ਦੇ ਥੱਲਿਓਂ ਨਿਕਲੇ ਮੇਰੇ ਮੋਟੇ ਜੂੜੇ ਨੂੰ ਟੋਇਆ, ਫਿਰ ਕੇਸ ਖੋਲ ਕੇ ਕਿੰਨੀ ਦੇਰ ਉਹ ਕੇਸਾਂ ਨੂੰ ਮੱਥੇ ਨਾਲ ਲਾ ਕੇ ਚੁੰਮਦੇ ਰਹੇ ਤੇ ਮਗਰੋਂ ਇੱਕ ਉੱਚੀ ਸਾਰੀ ਜੈਕਾਰਾ ਲਾਇਆ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਹਿੰਦੇ ਉੱਚੀ ਸਾਰੀ ਜੈਕਾਰਾ ਲਾਇਆ ਤੇ ਜਿੰਨੇ ਵੀ ਪਰਿਵਾਰਕ ਮੈਂਬਰ ਸੀ ਨਾ ਉਹ ਸਾਰੇ ਖੁਸ਼ੀ ਵਿੱਚ ਝੂਮ ਰਹੇ ਸੀ। ਜੈਕਾਰੇ ਦੀਆਂ ਗੂੰਜਾਂ ਦੇ ਨਾਲ ਘਰ ਸਾਡਾ ਗੂੰਜ ਰਿਹਾ, ਜੈਕਾਰੇ ਦੀਆਂ ਗੂੰਜਾਂ ਪੂਰੇ ਘਰ 'ਚ ਫੈਲ ਰਹੀਆਂ ਨੇ। ਕਹਿੰਦੇ ਆਸ-ਪਾਸ ਖਲੋਤੇ ਸਾਰੇ ਰਿਸ਼ਤੇਦਾਰਾਂ ਨੇ ਤੇ ਮੈਂ ਵੀ ਦਾਦਾ ਜੀ ਨੂੰ ਇੰਨੀ ਗੱਲ ਪੁੱਛੀ, ਜੀ ਇਹ ਕਿਸ ਖੁਸ਼ੀ ਦੇ ਵਿੱਚ ਜੈਕਾਰਾ ਛਡਵਾਇਆ ਜੇ? ਤੇ ਅੱਗੋਂ ਆਖਣ ਲੱਗੇ ਮੇਰਾ ਪੋਤਾ ਗੁਰੂ ਦੇ ਲੜ ਜੋ ਲੱਗ ਗਿਆ, ਇਸ ਖੁਸ਼ੀ 'ਚ ਛਡਵਾਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਦਾਦਾ ਜੀ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਮੈਨੂੰ ਸਾਬਤ ਸੂਰਤ ਵੇਖਿਆ, ਮੇਰੇ ਲੰਮੇ ਕੇਸ ਵੇਖੇ, ਸੋਹਣਾ ਦਾੜਾ ਵੇਖਿਆ। ਕਹਿੰਦੇ ਉਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਕਹਿੰਦੇ ਕੁਝ ਚਿਰ ਅਸੀਂ ਗੱਲਾਂ ਬਾਤਾਂ ਕੀਤੀਆਂ। ਹੋਇਆ ਕਿ ਅਚਾਨਕ ਉਸੇ ਰਾਤ ਨੂੰ ਹੀ ਦਾਦਾ ਜੀ ਚੜ੍ਹਾਈ ਕਰ ਗਏ। ਕਹਿੰਦੇ ਅਗਲੀ ਸਵੇਰ ਮੈਂ ਉਹਨਾਂ ਦੀ ਦੇਹ ਕੋਲ ਬੈਠਾ ਸੋਚੀ ਜਾ ਰਿਹਾ ਸਾਂ ਕਿ ਕੁਝ ਸੰਤੋਖੀ ਰੂਹਾਂ ਦੇ ਉੱਤੇ ਇੰਨੀ ਮਿਹਰ ਹੁੰਦੀ ਏ ਕਿ ਉਹ ਅਖੀਰ ਤੱਕ ਬਸ ਇਹੋ ਹੀ ਉਡੀਕਦੀਆਂ ਨੇ ਕਿ ਕਦੋਂ ਕਿਸੇ ਵੇਲੇ ਬੇਦਾਵਾ ਲਿਖ ਗੁਰੂ ਤੋਂ ਬੇਮੁਖ ਹੋ ਕੇ ਦੂਰ ਚਲੇ ਗਏ, ਕੋਈ ਆਪਣੇ ਮੁੜ ਵਾਪਸ ਪਰਤ ਕੇ ਆ ਜਾਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਿੰਦਾ ਕਈ ਸੰਤੋਖੀ ਰੂਹਾਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਬਸ ਇਹੋ ਹੀ ਉਡੀਕਦੀਆਂ ਨੇ ਕਿ ਜਿਨ੍ਹਾਂ ਨੇ ਬੇਦਾਵਾ ਲਿਖ ਕੇ ਦਿੱਤਾ ਹੈ ਨਾ ਆਪਣਿਆਂ ਨੇ ਗੁਰੂ ਨੂੰ, ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੇ ਦੂਰ ਜਾ ਚੁੱਕੇ ਨੇ ਨਾ ਉਹ ਮੁੜ ਕੇ ਵਾਪਸ ਪਰਤ ਆਉਣ, ਉਹ ਦਸਮ ਪਿਤਾ ਦੇ ਦਰਬਾਰ ਵਿੱਚ ਹਾਜ਼ਰ ਹੋ ਜਾਣ। ਕਹਿੰਦੇ ਕਈ ਰੂਹਾਂ ਬਸ ਇਹੋ ਹੀ ਚੀਜ਼ ਉਡੀਕਦੀਆਂ ਨੇ। ਤੇ ਪਿਆਰਿਓ ਕਹਿੰਦੇ ਇਹੋ ਹੀ ਚੀਜ਼ ਮੈਨੂੰ ਲੱਗਦਾ ਸੀ ਮੇਰੇ ਦਾਦਾ ਜੀ ਉਡੀਕ ਰਹੇ ਸੀ, ਕਦੋਂ ਮੇਰਾ ਪੋਤਾ ਫਿਰ ਗੁਰੂ ਘਰ ਦੇ ਵਿੱਚ ਵਾਪਸ ਆਵੇ ਤੇ ਜਿਹੜਾ ਕੇਸ ਕਟਵਾ ਕੇ ਉਹਨੇ ਬੇਦਾਵਾ ਲਿਖ ਦਿੱਤਾ ਉਹਨਾਂ ਬਾਜਾਂ ਵਾਲੇ ਨੂੰ, ਉਹ ਕੇਸ ਰੱਖ ਕੇ ਦਸਤਾਰ ਸਜਾ ਕੇ ਗੁਰੂ ਦੇ ਸਨਮੁਖ ਲਿਖਿਆ ਬੇਦਾਵਾ ਆਪ ਪੜਵਾ ਲਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਕਈ ਰੂਹਾਂ ਇਹੋ ਜੀਆਂ ਹੁੰਦੀਆਂ ਨੇ, ਸੰਤੋਖੀ ਰੂਹਾਂ, ਜਿਹੜੀਆਂ ਇਹੋ ਹੀ ਅਰਦਾਸ ਕਰਦੀਆਂ ਨੇ ਕਿ ਜਿਹੜੇ ਚਲੇ ਗਏ ਨੇ ਨਾ ਦੂਰ ਗੁਰੂ ਘਰ ਚੋਂ, ਉਹ ਬਸ ਗੁਰੂ ਘਰ ਦੇ ਵਿੱਚ ਪਰਤ ਕੇ ਵਾਪਸ ਆ ਜਾਣ ਤੇ ਆਪ ਹੀ ਬੇਦਾਵਾ ਆਪਣੇ ਹੱਥਾਂ ਦੇ ਨਾਲ ਪਾੜ ਕੇ ਸੁੱਟ ਦੇ। ਕਹਿੰਦੇ ਆਹ ਚੀਜ਼ ਜਦੋਂ ਮੈਂ ਤੱਕੀ, ਮੈਂ ਬੈਰਾਗ ਕਿੰਨਾ ਚਿਰ ਕਰਦਾ ਹੀ ਰਿਹਾ, ਕਿੰਨਾ ਚਿਰ ਮੈਂ ਰੋਂਦਾ ਹੀ ਰਿਹਾ।
ਕਿ ਦਾਦਾ ਜੀ ਜੋ ਤੁਸੀਂ ਬਚਪਨ ਦੇ ਵਿੱਚ ਅਸੀਸਾਂ ਦਿੱਤੀਆਂ, ਜੋ ਤੁਸੀਂ ਮੈਨੂੰ ਬਚਪਨ ਦੇ ਵਿੱਚ ਕਹਿੰਦੇ ਸੋ ਨਾ, ਉਸ ਵੇਲੇ ਤੇ ਆ ਚੀਜ਼ਾਂ ਵੱਲ ਮੈਂ ਗੌਰ ਨਾ ਕੀਤਾ। ਪਰ ਸ਼ੁਕਰ ਹੈ ਤੁਹਾਡੇ ਜਾਣ ਤੋਂ ਪਹਿਲਾਂ ਮੈਂ ਗੁਰੂ ਘਰ ਦੇ ਵਿੱਚ ਵਾਪਸ ਪਰਤ ਆਇਆ। ਇਹ ਮੇਰੀ ਬੇਨਤੀ ਹੈ ਸਤ ਸੰਗੀਓ, ਇਹ ਗੱਲ ਸੁਣਾਉਣ ਦਾ ਮੇਰਾ ਕੋਈ ਹੋਰ ਮਤਲਬ ਨਹੀਂ, ਹੋਰ ਕੋਈ ਮਕਸਦ ਨਹੀਂ। ਮਕਸਦ ਬਸ ਇੰਨਾ ਹੈ, ਜਿਹੜੇ ਕਈ ਗੁਰੂ ਘਰ ਨੂੰ ਬਿਦਾਵਾ ਲਿਖ ਕੇ ਬੈਠੇ ਹੋ ਨਾ ਆਪਣੇ ਘਰਾਂ 'ਚ, ਪਿਤਾ ਜੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਇਹ ਬਿਦਾਵਾ ਪੜਵਾ ਦਿਓ। ਅਸੀਂ ਕਈਆਂ ਨੇ ਬੇਮੁਖ ਹੋ ਕੇ ਇਹ ਬਿਦਾਵਾ ਪੜਵਾਇਆ ਹੋਇਆ, ਬਿਦਾਵਾ ਲਿਖਿਆ ਹੋਇਆ ਬੇਮੁਖ ਹੋ ਕੇ। ਕਈਆਂ ਨੇ ਸੱਚੀ ਗੱਲ ਏ ਅੰਮ੍ਰਿਤ ਛਕਿਆ, ਪਰ ਅੰਮ੍ਰਿਤ ਛਕਣ ਤੋਂ ਬਾਅਦ ਨਿਤਨੇਮ ਨਹੀਂ ਕਰਦੇ, ਇਦਾਂ ਵੀ ਬਿਦਾਵਾ ਲਿਖਿਆ ਹੋਇਆ। ਅੰਮ੍ਰਿਤ ਵੇਲਾ ਨਹੀਂ ਸੰਭਾਲਦੇ। ਉਹ ਜਿੱਦਾਂ ਦਾ ਵੀ ਬਿਦਾਵਾ ਲਿਖਿਆ, ਇਹ ਬਿਦਾਵਾ ਲਿਖਿਆ ਨਾ ਰਹਿਣ ਦਿਓ, ਪੜਵਾ ਲਓ। ਇਹ ਬਿਦਾਵੇ ਪੜਵਾਉਣ ਦਾ ਵਕਤ ਹੈ, ਇਹ ਖੁਸ਼ੀਆਂ ਲੈਣ ਦਾ ਵਕਤ ਹੈ। ਪਤਾ ਨਹੀਂ ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ। ਕਦੋਂ ਇਹ 2.5 ਗਿੱਠਾਂ ਦਾ ਸਾਹ ਜਿਹੜਾ ਅੰਦਰ ਗਿਆ, ਕੀ ਪਤਾ ਇਹਨੇ ਬਾਹਰ ਮੁੜ ਕੇ ਆਉਣਾ ਵੀ ਹੈ ਕਿ ਨਹੀਂ ਆਉਣਾ। ਇਸ ਕਰਕੇ ਮੇਰੀ ਬੇਨਤੀ ਹੈ ਸਤ ਸੰਗੀਓ, ਉਹ ਦਾਦੇ ਦੇ ਉਸ ਪੋਤੇ ਨੇ ਤੇ ਬਿਦਾਵਾ ਆਪਣੇ ਹੱਥਾਂ ਨਾਲ ਪਾੜ ਕੇ ਸੁੱਟ ਦਿੱਤਾ। ਅਸੀਂ ਕਦੋਂ ਸੁੱਟਾਂਗੇ? ਅਸੀਂ ਕਦੋਂ ਗੁਰੂ ਘਰ ਨਾਲ ਅੰਦਰੋਂ ਜੁੜਾਂਗੇ? ਅਸੀਂ ਕਦੋਂ ਅੰਦਰੋਂ ਪ੍ਰੀਤੀ ਪਾਵਾਂਗੇ? ਕਦੋਂ ਨਿਤਨੇਮ ਨਾਲ ਜੁੜਾਂਗੇ? ਕਦੋਂ ਬਾਣੀ ਨਾਲ ਜੁੜਾਂਗੇ? ਕਦੋਂ ਅੰਮ੍ਰਿਤ ਵੇਲੇ ਨਾਲ ਜੁੜਾਂਗੇ? ਤੇ ਮੇਰੀ ਬੇਨਤੀ ਹੈ ਬਿਦਾਵਾ ਪੜਵਾਓ, ਗੁਰੂ ਚਰਨਾਂ ਨਾਲ ਪੱਕੇ ਤੌਰ ਤੇ ਜੁੜੋ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕੋ ਵਾਰੀ ਕਹਿਣ ਤੇ ਜਿੱਥੇ ਜਿੱਥੇ ਵੀ ਸਾਰੇ ਪਰਿਵਾਰਕ ਮੈਂਬਰ ਬੈਠੇ ਹੋ ਨਾ, ਫਤਿਹ ਦੀ ਸਾਂਝ ਰਲ ਕੇ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਮੈਂ ਪੜਾਂ ਉਸ ਤੋਂ ਪਹਿਲੇ ਦੋ ਬੜੀਆਂ ਜ਼ਰੂਰੀ ਬੇਨਤੀਆਂ ਨੇ। ਪਹਿਲੀ ਬੇਨਤੀ 10 ਤੇ 11 ਅਕਤੂਬਰ 11 ਅਕਤੂਬਰ ਨੂੰ ਗੁਰੂ ਰਾਮਦਾਸ ਸਾਈਂ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਨ ਹੈ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਜੀ ਦਾ ਆਗਮਨ ਦਿਨ ਹੈ ਤੇ 2 ਦਿਨ ਦਾ 10 ਤੇ 11 ਅਕਤੂਬਰ ਦਾ 2 ਦਿਨ ਦਾ ਸਮਾਂ ਰੱਖਿਆ ਅੰਮ੍ਰਿਤ ਵੇਲੇ ਦਾ 3 ਤੋਂ 5 ਦਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਅੰਮ੍ਰਿਤਸਰ। ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੋਂ ਪੈਦਲ 7-8 ਮਿੰਟ 10 ਮਿੰਟ ਦਾ ਰਾਹ ਹੈ, ਸਭ ਨੂੰ ਪਤਾ ਹੈ। ਦੋਵੇਂ ਦਿਨ ਅੰਮ੍ਰਿਤ ਵੇਲੇ ਸਭ ਨੇ ਪਹੁੰਚਣਾ। ਇਹਦੇ ਵਿੱਚ ਕਿਸੇ ਨੂੰ ਕੋਈ ਮਾਫੀ ਨਹੀਂ, ਔਰ ਮੈਂ ਸੱਚ ਕਹਿ ਰਿਹਾ, ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ। ਦੋਵੇਂ ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲਾ ਸੰਭਾਲ ਲਓ। ਉਹ ਗੁਰੂ ਰਾਮਦਾਸ ਕੋਲੋਂ ਲੋਕ ਪਰਲੋਕ ਦੀਆਂ ਦਾਤਾਂ ਲੈ ਜਾਓ। ਆਖੋ ਸੋ ਨਿਹਾਲ ਸਤਿ ਸ੍ਰੀ ਅਕਾਲ। 2 ਦਿਨ ਆ ਕੇ ਅੰਮ੍ਰਿਤ ਵੇਲਾ ਸੰਭਾਲ ਲਓ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੋਲੋਂ ਲੋਕ ਪਰਲੋਕ ਦੇ ਸੁੱਖ ਲੈ ਜਾਓ। ਉਹ ਲਿਖੇ ਹੋਏ ਬਿਦਾਵੇ ਪੜਵਾ ਲਓ, ਖੁਸ਼ੀਆਂ ਲੈ ਲਓ। ਔਰ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ। ਮੈਨੂੰ ਪੱਕਾ ਵਿਸ਼ਵਾਸ ਹੈ ਤੁਸੀਂ ਅੰਮ੍ਰਿਤ ਵੇਲੇ ਆ ਕੇ 2 ਦਿਨ ਹਾਜ਼ਰੀ ਭਰ ਲਓ। ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਖਾਲੀ ਮੋੜਨਾ ਹੀ ਨਹੀਂ ਹੈ। ਔਰ ਕਈ ਕਹਿਣਗੇ ਜੀ ਇਹ ਗਰੰਟੀ ਤੁਸੀਂ ਕਿਵੇਂ ਦੇ ਸਕਦੇ ਹੋ? ਏਡੇ ਵੱਡੇ ਬੋਲ ਤੁਸੀਂ ਬੋਲਦੇ ਕਿ ਜੋ ਮਰਜ਼ੀ ਆ ਕੇ ਲੈ ਜਾਓ। ਤੇ ਮੈਂ ਉਹਨਾਂ ਨੂੰ ਕਹਿਣਾ, ਮੈਂ ਇਹ ਗਰੰਟੀ ਆਪਣੇ ਕੋਲੋਂ ਨਹੀਂ ਦੇ ਰਿਹਾ, ਗੁਰੂ ਸਾਹਿਬ ਨੇ ਗਰੰਟੀ ਬਾਣੀ 'ਚ ਦਿੱਤੀ ਹੈ। ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਪੁੱਠੇ ਲੇਖ ਸਿੱਧੇ ਹੋ ਜਾਣਗੇ ਤੇਰੇ। ਆ ਕੇ ਅੰਮ੍ਰਿਤ ਵੇਲਾ ਸੰਭਾਲੋ। ਨਾਲ ਗੁਰੂ ਰਾਮਦਾਸ ਦਾ ਆਗਮਨ ਪੁਰਬ ਹੈ। ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਕੁਝ ਨਾ ਕੁਝ ਵੰਡਦਾ ਹੈ, ਉਹ ਵੀ ਕੁਝ ਨਾ ਕੁਝ ਆਪਣੀ ਹੈਸੀਅਤ ਮੁਤਾਬਕ ਵੰਡਦਾ ਜ਼ਰੂਰ ਹੈ। ਤੇ ਗੁਰੂ ਰਾਮਦਾਸ ਸ੍ਰਿਸ਼ਟੀ ਦੇ ਮਾਲਕ ਦਾ ਆਗਮਨ ਪੁਰਬ ਹੈ। ਤੇ ਮੇਰੀ ਬੇਨਤੀ, ਦੋਵੇਂ ਦਿਨ ਆ ਕੇ ਅੰਮ੍ਰਿਤ ਵੇਲਾ ਸੰਭਾਲਿਓ। 10 ਨੂੰ ਤੇ 11 ਨੂੰ 3 ਤੋਂ 5 ਸਾਡਾ 9 ਦਾ ਰਾਤ ਦਾ ਚੰਡੀਗੜ੍ਹ ਸਮਾਗਮ ਹੈ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 34 ਸੈਕਟਰ। ਉੱਥੋਂ ਕਰਕੇ ਮੈਂ ਸਿੱਧਾ 3 ਵਜੇ ਪਹੁੰਚ ਜਾਣਾ ਮਹਾਰਾਜ ਜੀ ਦੀ ਕਿਰਪਾ ਨਾਲ ਭਲਾਈ ਕੇਂਦਰ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਭਾਵੇਂ ਇੱਕ ਰਾਤ ਪਹਿਲੇ ਆ ਜਿਓ, ਮਹਾਰਾਜ ਜੀ ਦੀ ਮਿਹਰ ਨਾਲ 9 ਦੀ ਰਾਤ ਆ ਕੇ ਪਹੁੰਚ ਜਾਓ, ਉੱਥੇ ਆਰਾਮ ਕਰ ਲਓ। ਭਾਵੇਂ ਤੁਹਾਡਾ ਕੋਈ ਪ੍ਰਬੰਧ ਇੱਥੇ ਕਰਨਾ, ਕੋਈ ਸਰਾਂ 'ਚ ਕਮਰੇ ਲੈ ਲਓ, ਜਿਵੇਂ ਕਰਨਾ ਕਰ ਲਓ, ਪਰ ਦੋਵੇਂ ਦਿਨ ਅੰਮ੍ਰਿਤ ਵੇਲਾ ਸੰਭਾਲਿਓ। ਜੋ ਵੀ ਗੁਰੂ ਰਾਮਦਾਸ ਕੋਲੋਂ ਮੰਗੋਗੇ ਨਾ, ਬਾਪੂ ਗੁਰੂ ਰਾਮਦਾਸ ਨੇ ਖਾਲੀ ਨਹੀਂ ਜੇ ਮੋੜਨਾ। ਇਹ ਤੁਸੀਂ ਵੇਖਣਾ ਕਿਵੇਂ ਆ ਕੇ ਬਖਸ਼ਿਸ਼ਾਂ ਲੈਣੀਆਂ। ਕਿਸੇ ਰਿਸ਼ਤੇਦਾਰ ਦਾ ਵਿਆਹ ਹੋਵੇ, ਕਿੰਨੇ ਕਿਲੋਮੀਟਰ ਚਲੇ ਜਾਂਦੇ ਆ,
ਤੇ ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਲਈ ਅਸੀਂ ਕੁਝ ਕਿਲੋਮੀਟਰ ਨਹੀਂ ਆ ਸਕਦੇ। ਸਾਡਾ ਹੀ ਭਲਾ ਇਹ ਦੋਵੇਂ ਦਿਨ ਆ ਕੇ ਡਟ ਡਟ ਕੇ ਅੰਮ੍ਰਿਤ ਵੇਲਾ ਸੰਭਾਲਣਾ 10 ਤੇ 11 ਅਕਤੂਬਰ ਨੂੰ। ਅਗਲੀ ਬੇਨਤੀ 27 ਜਨਵਰੀ, ਇਹ ਜੋ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ, ਨਵੰਬਰ ਦਸੰਬਰ ਜਨਵਰੀ ਅਕਤੂਬਰ ਦਾ ਵੀ ਪੂਰਾ ਮਹੀਨਾ ਪਿਆ, ਤਕਰੀਬਨ 4 ਮਹੀਨੇ ਨੇ। 27 ਜਨਵਰੀ ਨੂੰ ਅਸੀਂ ਮਨਾਉਣਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨਾਮ ਤੀਰਥ ਰੋਡ ਵਿਖੇ। ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਭੇਟਾ ਦੇਣੀ ਬਾਣੀ ਦੀ। ਹਰ ਪ੍ਰੇਮੀ ਇੱਕ ਇੱਕ ਸਹਿਜ ਪਾਠ ਜ਼ਰੂਰ ਕਰੇ ਮਹੀਨੇ ਦਾ। ਇੱਕ ਕਾਪੀ ਲਾ ਲਓ ਪੱਕੀ, ਜਿਹਦੇ ਉੱਤੇ ਲਿਖਣਾ ਹੈ ਅੱਜ ਮੈਂ ਇੰਨੇ ਅੰਗ ਕਰ ਲਏ, ਅੱਜ ਇੰਨੀ ਬਾਣੀ ਪੜ੍ਹ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ, ਇੱਕ ਇੱਕ ਪ੍ਰੇਮੀ, ਮੰਨ ਲਓ 10 ਜੀ ਉਹ ਘਰ ਦੇ, ਤੇ ਇੱਕ ਇੱਕ ਪ੍ਰੇਮੀ 2-2 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰੇ। ਜਿਹੜਾ ਸੁਖਮਨੀ ਸਾਹਿਬ ਨਹੀਂ ਪੜ੍ਹ ਸਕਦਾ, 10-10 ਪਾਠ ਰੋਜ਼ ਦੇ ਜਪਜੀ ਸਾਹਿਬ ਕਰੋ। ਜਿਹੜਾ ਜਪਜੀ ਸਾਹਿਬ ਨਹੀਂ ਕਰ ਸਕਦਾ, ਇੱਕ ਇੱਕ ਪ੍ਰੇਮੀ 50-50 ਚੌਪਈ ਸਾਹਿਬ ਕਰੀ ਚੱਲੋ। ਜਿਹੜਾ ਇਹ ਵੀ ਨਹੀਂ ਕਰ ਸਕਦਾ, 6 ਮਾਲਾ ਮੂਲ ਮੰਤਰ ਦੀਆਂ, ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ, 6 ਮਾਲਾ 108 ਦਾਣੇ ਵਾਲੀਆਂ। ਇਹ ਪਹਿਲੀ ਪੌੜੀ ਦੀਆਂ 6 ਮਾਲਾ ਇੱਕ ਇੱਕ ਪ੍ਰੇਮੀ ਨੇ ਫੇਰਨੀਆਂ। ਜੇ ਪਹਿਲੀ ਪੌੜੀ ਵੀ ਨਹੀਂ ਪੜ ਸਕਦੇ ਤੇ 80 ਮਾਲਾ 108 ਦਾਣੇ ਵਾਲੀ ਇੱਕ ਮਾਲਾ, 80 ਮਾਲਾ ਰੋਜ਼ ਦੀਆਂ ਫੇਰਨੀਆਂ ਨੇ, ਵਾਹਿਗੁਰੂ ਸ਼ਬਦ ਦੀਆਂ, ਵਾਹਿਗੁਰੂ ਗੁਰਮੰਤਰ ਦੀਆਂ। ਤੇ ਮੇਰੀ ਬੇਨਤੀ ਹੈ, ਇਹ ਭੇਟਾ ਦੇਣ ਤੋਂ ਕੋਈ ਵੀ ਖਾਲੀ ਨਾ ਰਹਿ ਜਿਓ ਪਿਆਰਿਓ। ਵੱਧ ਤੋਂ ਵੱਧ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਅਸੀਂ ਬਾਣੀ ਦੀ ਭੇਟਾ ਦੇਣੀ। ਤੇ 27 ਨੂੰ ਸਾਰੀਆਂ ਸੰਗਤਾਂ ਨੇ 27 ਜਨਵਰੀ ਨੂੰ ਅਰਦਾਸ 'ਚ ਸ਼ਾਮਲ ਹੋਣਾ। ਜਦੋਂ ਵੱਡੀ ਗਿਣਤੀ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਾਣੀ ਦੀ ਭੇਟਾ ਦੇਵਾਂਗੇ ਨਾ, ਫਿਰ ਵੱਡੀਆਂ ਖੁਸ਼ੀਆਂ ਬਾਬਾ ਦੀਪ ਸਿੰਘ ਜੀ ਸਾਡੀ ਝੋਲੀ ਪਾਉਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੇ ਕਾਪੀਆਂ ਲਾ ਲਈਆਂ ਨੇ, ਸਾਨੂੰ ਸੁਣਿਆ ਦਿੰਦੇ ਨੇ, ਮੈਨੂੰ ਮਿਲਦੇ ਨੇ। ਤੇ ਜਿਨ੍ਹਾਂ ਨੇ ਅਜੇ ਤੱਕ ਕਾਪੀਆਂ ਨਹੀਂ ਨਾ ਲਾਈਆਂ, ਰੋਜ਼ ਦਾ ਨਿਤਨੇਮ ਕਿੰਨਾ ਕਰ ਰਹੇ ਹੋ ਤੁਸੀਂ? ਜੋ ਮੈਂ ਬੋਲਿਆ ਇਹ ਨਿਤਨੇਮ ਤੋਂ ਇਲਾਵਾ ਬਾਣੀ ਪੜ੍ਹਨੀ ਸਾਰੀ, ਤੇ ਉਹਦੇ ਉੱਤੇ ਨੋਟ ਕਰੀ ਚੱਲੋ। ਜੇ ਅਜੇ ਤੱਕ ਕਾਪੀਆਂ ਨਹੀਂ ਲਾਈਆਂ, ਲਾ ਲਓ। ਜਿਹੜਾ ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ, ਹੱਟੀ ਤੇ ਕੰਮ ਵੀ ਕਰਦਾ ਹੈ ਨਾ, ਤੁਹਾਡਾ ਨੌਕਰ ਹੈ, ਭਾਵੇਂ ਤੁਹਾਡੇ ਘਰ ਕੋਈ ਦੁੱਧ ਦੇਣ ਆ ਰਿਹਾ, ਭਾਵੇਂ ਉਦਾਂ ਕੋਈ ਤੁਹਾਡਾ ਵਰਕਰ ਕੋਈ ਵੀ ਹੈ, ਹਰੇਕ ਨੂੰ ਬਾਣੀ ਨਾਲ ਜੋੜੋ। ਔਰ ਪਿੰਡਾਂ 'ਚ, ਸ਼ਹਿਰਾਂ ਨਗਰਾਂ, ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜਿੱਥੇ ਵੀ ਕੋਈ ਤੁਹਾਡਾ ਰਿਸ਼ਤੇਦਾਰ ਰਹਿੰਦਾ, ਉਹਨੂੰ ਇਹ ਸੁਣਿਆ ਜ਼ਰੂਰ ਦਵੋ ਕਿ 27 ਜਨਵਰੀ ਤੱਕ ਰੋਜ਼ ਦੇ 10 ਪਾਠ ਕਰਨੇ ਨੇ ਜਪਜੀ ਸਾਹਿਬ। ਸਾਰੀ ਡਿਟੇਲ ਮੈਂ ਬੋਲ ਹੀ ਦਿੱਤੀ ਹੈ ਕਿ ਰੋਜ਼ ਦੀ ਬਾਣੀ ਪੜ੍ਹਨੀ ਤੇ ਕਾਪੀ ਦੇ ਉੱਤੇ ਨੋਟ ਕਰੀ ਚੱਲਿਓ। ਇਹ 2 ਬੇਨਤੀਆਂ ਮੈਂ ਬੜੀਆਂ ਜ਼ਰੂਰੀ ਕਰਨੀਆਂ ਸੀ। 10 ਤੇ 11 ਅਕਤੂਬਰ ਭੁੱਲਿਓ ਨਾ, ਡਟ ਕੇ ਪਰਿਵਾਰਾਂ ਸਮੇਤ। ਮੈਂ ਕਹਿੰਦਾ ਭਾਵੇਂ ਗੱਡੀਆਂ ਵੀ ਕਿਉਂ ਨਾ ਕਰਨੀਆਂ ਪੈਣ, ਬੁੱਕ ਕਰ ਲਓ। ਟਰੱਕਾਂ ਤੇ ਆਉਣਾ, ਬੱਸਾਂ ਤੇ ਆਉਣਾ, ਗੱਡੀਆਂ ਤੇ ਆਉਣਾ, ਜਿੱਦਾਂ ਮਰਜ਼ੀ ਆ ਜਾਓ, ਬੰਧਨ ਕਟਵਾ ਲਓ। ਇਹ 2 ਦਿਨ ਗੁਰੂ ਰਾਮਦਾਸ ਸਾਈਂ ਦਾ ਆਗਮਨ ਪੁਰਬ ਆਪਾਂ ਮਨਾਉਣਾ। ਤੇ ਜੋ ਵੀ ਤੁਸੀਂ ਅਰਦਾਸ ਕਰਨੀ ਨਾ, ਗੁਰੂ ਰਾਮਦਾਸ ਨੇ ਸਭ ਦੀਆਂ ਝੋਲੀਆਂ ਭਰਨੀਆਂ ਨੇ। ਆਓ ਬੜੇ ਪਿਆਰ 'ਚ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 452 453 ਨੰਬਰ ਅੰਗ ਦੇ ਉੱਤੇ ਦਰਜ। ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰ ਲੱਗੇ ਸੇਵਾ। ਆਓ ਬੜੇ ਪਿਆਰ 'ਚ ਸਾਰੀ ਸੰਗਤ ਇਸ ਸ਼ਬਦ ਦਾ ਗਾਇਨ ਕਰੀਏ, ਕੋਈ ਰਸੀ ਨਾ ਮੰਝੀ ਨਾ ਰਹੇ ਜੀ। ਸੰਤ ਪਿਆਰੇ ਕਾਰਜ ਸਾਰੇ, ਸੰਤ ਪਿਆਰੇ ਕਾਰਜ ਸਾਰੇ। ਪੜੋ। ਸੰਤ ਪਿਆਰੇ ਕਾਰਜ ਸਾਰੇ, ਸੰਤ ਪਿਆਰੇ ਕਾਰਜ ਸਾਰੇ, ਸੰਤ ਪਿਆਰੇ ਕਾਰਜ ਸਾਰੇ, ਸੰਤ ਪਿਆਰੇ ਕਾਰਜ ਸਾਰੇ। ਨਮਸਕਾਰ ਕਰ, ਨਮਸਕਾਰ ਕਰ, ਨਮਸਕਾਰ ਕਰ,
नमस्कार कर, नमस्कार कर, नमस्कार कर, नमस्कार कर, नमस्कार कर जी नमस्कार कर, लगे सेवा संत प्यारे कारज सारे, संत प्यारे कारज सारे, संत प्यारे कारज सारे, संत प्यारे कारज सारे। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, संत प्यारे कारज सारे, संत प्यारे कारज सारे, संत प्यारे कारज सारे, संत प्यारे कारज सारे। धन गुरु रामदास जी, धन गुरु रामदास जी, धन गुरु ग्रंथ साहिब जी, धन गुरु ग्रंथ साहिब जी, प्यार न लखन जी, धन बाबा दीप सिंह जी, सोहे अड़े मेरे पंख दुआरे राम, सोहे अड़े मेरे पंख दुआरे राम, पाहुनड़े मेरे संत प्यारे राम, पाहुनड़े मेरे संत प्यारे राम, मेरे संत प्यारे राम, संत प्यारे राम, संत प्यारे कारज सारे, संत प्यारे कारज सारे, संत प्यारे कारज सारे, संत प्यारे कारज सारे। बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, धन गुरु रामदास जी, धन गुरु रामदास जी, धन गुरु ग्रंथ साहिब जी, धन गुरु ग्रंथ साहिब जी, प्यार न लखन जी, धन बाबा दीप सिंह जी, आपे जान जी, आपे मान जी, आप स्वामी आप देवा,
आप स्वामी आप देवा। नमस्कार करे नमस्कार करे नमस्कार करे नमस्कार करे जी नमस्कार करे लगे सेवा संत प्यारे कारज सारे संत प्यारे कारज सारे संत प्यारे कारज सारे संत प्यारे कारज सारे। गुरु रामदास जी धन गुरु रामदास जी धन गुरु रामदास जी धन गुरु रामदास जी धन गुरु ग्रंथ साहिब जी धन गुरु ग्रंथ साहिब जी प्यार नाल आखण जी धन बाबा दीप सिंह जी। अपना कारज आप सवारे आपे तारन तारे। अपना कारज आप सवारे अपना कारज आप सवारे आपे धारण धारे। अपना कारज आप सवारे आपे तारन तारे। अपना कारज आप सवारे आपे तारन तारे। कहो नानक सहो कर मैं बैठा सोहे बंक दुआरे। कहो नानक सहो कर मैं बैठा सोहे बंक दुआरे। संत प्यारे कारज सारे संत प्यारे कारज सारे। संत प्यारे कारज सारे संत प्यारे कारज सारे। नमस्कार कर नमस्कार कर नमस्कार कर नमस्कार कर नमस्कार कर लगे सेवा। नमस्कार कर लगे
प्यारे कारज सारे। संत प्यारे कारज सारे, संत प्यारे कारज सारे। संत की धूर मिटे अग कोट, इदां सवारे कारज। संत की धूर मिटे अग कोट, संत प्रसाद जन्म मरण ते छोट। संत का दर्श पूरन स्नान, धन बाबा दीप सिंह जी। संत का दर्श पूरन स्नान, संत कृपा ते जपिए नाम। संत कै संग मिटिया अहंकार, इदां कारज सवारदे ने संत। संत कै संग मिटिया अहंकार, दृष्ट आवे सब एकंकार। मैनू कुदरती बात चेते आ गई। आखो धन गुरु रामदास जी, धन गुरु रामदास जी। संत कै संग मिटिया अहंकार, इदां कारज सवारदे ने। कई वारी बंदा ना मैं दी पढ़ाई च फिरदा, मैं ये काम ना करदा शायद काम ही रुक जाना सी। मैं गुरु घर दे विच जे 10 लाख उस वेले ना देंदा, गुरु घर दा आ काम रुकिया होना सी उस वेले। इन्ना अहंकार कई वारी बंदे दे अंदर आ जाता है। पर जेड़ा पूर्ण कमाई वाला साधु है ना, वो प्यारिओ आप भी निमरता च रहिंदा है, ते जेड़ा कोई उन्हां दी संगत करदा है ना, ओदे अंदरों भी हौमे दी मैल नूं दूर कर दिंदा है। पूर्ण साधु हौमे दी मैल ला दिंदा है। इदां फिर ओदा कारज रास कर दिंदा है। जेड़ा गुरु दे विच ते ओदे विच हौमे ने पड़दा पाया ना, वो पड़दा ला दिंदा है साधु, ते फिर उस बंदे दा मिलाप गुरु नाल करा दिंदा। इदां कारज सारदा है महापुरख। मैनू कुदरती बचन चेते आया। महाराजा रणजीत सिंह जी शेरे पंजाब, उन्होंने ना अपना एक खास बंदा भेजिया बाबा बुद्धू साहब जी दे कोल, अपने सूबेदार कि उन्होंने बेनती करो कि आके मेरे वाल चरण पाउण, प्रशादा छकण। ते हुण सूबेदार पहुंचिया बाबा बुद्धू साहब जी दे स्थान ते। बड़ी करनी वाले होए ने, सेवा पंथी संप्रदाय दे साधु। जदों सूबेदार पहुंचिया ना, ते बाबा बुद्धू साहब ना सादे जे कपड़े पाए, संगत दे विच ना लंगर वरताउण दी सेवा कर रहे, लंगर वरता रहे। ते ये सूबेदार ने समझिया कि शायद कोई इथों दा सेवादार है। ते सूबेदार कहंदा जी मैनू महाराजा रणजीत सिंह ने भेजिया, मैं बुद्धू साहब नूं मिलना। ते बाबा बुद्धू साहब बड़ी निमरता हाथ जोड़ के पता उन्होंने की कहंदे, कहण लगे बुद्धू नूं मिलना है ना, ते आ खड़ोता है। साहब नूं जे मिलना है, अंदर आओ गुरु घर है, उत्थे गुरु ग्रंथ साहब जी बैठे ने चौंकड़ा मार के। बुद्धू नूं मिलना है ते आ खड़ोता है, साहब दा प्रकाश अंदर है। आखो वाहिगुरू जी, वाहिगुरू जी। बुद्धू आ खड़ोता है ते साहब दा प्रकाश अंदर है। जे साहब नूं मिलना ते अंदर जाके तुसी दर्शन कर लो। उस सूबेदार ने समझिया कि ये किहड़ा बंदा जिहड़ा मेरे नाल टिकचर करदा है। मैं एडा वड्डा सूबेदार महाराजा रणजीत सिंह वालों आए, सीधे मुंह गल ही नहीं करता, ये ते मेरे नाल हासी करी जांदा है। आ किहड़ी गल होई, बुद्धू आ खलोता, साहब अंदर बैठे ने चौंकड़ा मार के, प्रकाश अंदर है साहब दा। दूजी वारी उन्हें पुछया, उन्होंने फिर आही जवाब दिता, आही जवाब।
ਤੇ ਸੂਬੇਦਾਰ ਕੋਲੋਂ ਇਹ ਜਵਾਬ, ਇਹ ਗੱਲ ਬਰਦਾਸ਼ਤ ਨਾ ਹੋਈ ਤੇ ਉਹਨੇ ਬਾਬਾ ਬੁੱਧੂ ਸਾਹਿਬ ਦੇ ਮੂੰਹ ਤੇ ਨਾ ਜ਼ੋਰ ਦੀ ਚਪੇੜ ਮਾਰਤੀ। ਬੁੱਧੂ ਸਾਹਿਬ ਜੀ ਬਿਲਕੁਲ ਚੁੱਪ ਰਹੇ, ਕੁਝ ਨਾ ਬੋਲੇ, ਸੰਗਤ ਦੀ ਉਸੇ ਤਰ੍ਹਾਂ ਸੇਵਾ ਕਰ ਰਹੇ। ਤੇ ਜਦੋਂ ਥੋੜਾ ਗਾਂਹ ਵਧੇ ਨਾ, ਦੋ ਚਾਰ ਬੰਦਿਆਂ ਕੋਲੋਂ ਪੁੱਛਦੇ ਨੇ, ਸਾਰੀ ਸੰਗਤ ਨੂੰ ਮਹਾਂਪੁਰਖਾਂ ਨੇ ਇਸ਼ਾਰਾ ਕਰਤਾ ਸੀ, ਕਿਸੇ ਨੇ ਇੱਥੇ ਬੋਲਣਾ ਨਹੀਂ, ਕੁਝ ਸਭ ਸਮਝ ਗਏ। ਹੁਣ ਜਦੋਂ ਥੋੜਾ ਜਿਹਾ ਗਾਂਹ ਵਧਿਆ, ਕਹਿੰਦਾ ਜੀ ਮੈਂ ਬੁੱਧੂ ਸਾਹਿਬ ਨੂੰ ਮਿਲਣਾ ਹੈ। ਤੇ ਉਹ ਕਹਿੰਦੇ ਆਓ ਵੇਖ, ਸਿੱਧੇ ਜੇ ਕੱਪੜੇ ਪਾਏ, ਆਓ ਬੁੱਧੂ ਸਾਹਿਬ ਨੇ, ਕਦੀ ਕੋਈ ਸੇਵਾ ਕਰਦੇ, ਕਦੀ ਕੋਈ ਸੇਵਾ ਕਰਦੇ, ਆਓ ਬੁੱਧੂ ਸਾਹਿਬ ਨੇ। ਇੱਕਦਮ ਸੂਬੇਦਾਰ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਇਹਨਾਂ ਨੂੰ ਤੇ ਮੈਂ ਚਪੇੜ ਮਾਰੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਤੇ ਬੜੇ ਸਤਿਕਾਰ ਨਾਲ ਭੇਜਿਆ ਕਿ ਇਹਨਾਂ ਨੂੰ ਲੈ ਕੇ ਆਉਣਾ, ਇੰਨਾ ਆਦਰ ਕਰਦੇ, ਮੈਂ ਤੇ ਚਪੇੜ ਮਾਰਤੀ। ਉਸ ਵੇਲੇ ਸੂਬੇਦਾਰ ਵਾਪਸ ਆਇਆ, ਮਹਾਂਪੁਰਖਾਂ ਦੇ ਕੋਲ ਆ ਕੇ ਨਾ ਉਹਨਾਂ ਦੇ ਪੈਰ ਫੜੇ, ਹੱਥ ਜੋੜ ਲਏ, ਕਹਿੰਦਾ ਜੀ ਮੇਰੇ ਕੋਲੋਂ ਗਲਤੀ ਹੋ ਗਈ। ਮਹਾਰਾਜਾ ਰਣਜੀਤ ਸਿੰਘ ਤੁਹਾਡਾ ਇੰਨਾ ਸਤਿਕਾਰ ਕਰਦੇ ਕਿ ਉਹਨਾਂ ਨੇ ਆਦਰ ਮਾਣ ਦੇ ਨਾਲ ਤੁਹਾਨੂੰ ਮੈਨੂੰ ਲੈਣ ਵਾਸਤੇ ਭੇਜਿਆ, ਮੈਂ ਤੁਹਾਨੂੰ ਲੈਣ ਆਇਆ। ਉਹ ਇੰਨਾ ਸਤਿਕਾਰ ਕਰਦੇ, ਮੈਂ ਤੁਹਾਡੇ ਮੂੰਹ ਤੇ ਚਪੇੜ ਮਾਰ ਦਿੱਤੀ, ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋਈ ਏ। ਤੇ ਬਾਬਾ ਬੁੱਧੂ ਸਾਹਿਬ ਅੱਗੋਂ ਪਤਾ ਕੀ ਕਹਿੰਦੇ, ਕਹਿੰਦੇ ਤੇਰੇ ਕੋਲੋਂ ਕੋਈ ਭੁੱਲ ਨਹੀਂ ਹੋਈ, ਤੂੰ ਇੱਕ ਚਪੇੜ ਮਾਰੀ ਹੈ ਨਾ, ਇੱਕ ਚਪੇੜ ਤੇ ਬੜੀ ਘੱਟ ਸੀ, ਮੈਨੂੰ ਤੇ ਹੋਰ ਵੱਜਣੀਆਂ ਚਾਹੀਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਇੱਕ ਚਪੇੜ ਤੂੰ ਘੱਟ ਮਾਰੀ ਏ, ਮੈਨੂੰ ਤੇ ਹੋਰ ਵੱਜਣੀਆਂ ਚਾਹੀਦੀਆਂ। ਉਹ ਡਰੀ ਜਾਵੇ ਸੂਬੇਦਾਰ, ਮਹਾਂਪੁਰਖੋ ਹੁਣ ਏਦਾਂ ਨਾ ਕਹੋ, ਤੁਸੀਂ ਮੇਰੀਆਂ ਤੁਸੀਂ ਲੱਗਦਾ ਭੁੱਲਾਂ ਨਹੀਂ ਬਖਸ਼ੀਆਂ, ਬੜਾ ਤੁਸੀਂ ਮਹਿਸੂਸ ਕੀਤਾ। ਕਹਿੰਦੇ ਨਹੀਂ, ਮੈਂ ਸੱਚ ਕਹਿ ਰਿਹਾ, ਤੂੰ ਇੱਕ ਚਪੇੜ ਮਾਰੀ ਏ ਨਾ, ਸਗੋਂ ਮੈਨੂੰ ਹੋਰ ਚਪੇੜਾਂ ਵੱਜਣੀਆਂ ਚਾਹੀਦੀਆਂ। ਆ ਸੰਗਤਾਂ ਆਉਂਦੀਆਂ ਨੇ, ਬੁੱਧੂ ਸਾਹਿਬ ਬੁੱਧੂ ਸਾਹਿਬ ਕਹਿੰਦੀਆਂ, ਇਹ ਤੇ ਸਗੋਂ ਤੂੰ ਇੱਕ ਚਪੇੜ ਮਾਰ ਕੇ ਮੈਨੂੰ ਗਿਆਨ ਦੇਤਾ ਕਿ ਗੁਰੂ ਘਰ ਦੇ ਵਿੱਚ ਜੇ ਬੁੱਧੂ ਬਣਿਆ ਰਹੇਗਾ ਨਾ, ਬੁੱਧੂ ਬਣਿਆ ਰਹੇਗਾ, ਫਿਰ ਤੇ ਹਰ ਚੀਜ਼ ਤੈਨੂੰ ਮਿਲੇਗੀ, ਗੁਰੂ ਵੱਲੋਂ ਵੀ ਆਦਰ ਮਾਣ ਮਿਲੇਗਾ, ਸੰਗਤਾਂ ਵੱਲੋਂ ਵੀ ਮਿਲੇਗਾ। ਤੇ ਜੇ ਕਿਤੇ ਸਾਹਿਬ ਬਣਨ ਦੀ ਕੋਸ਼ਿਸ਼ ਕਰੇਗਾ ਨਾ, ਫਿਰ ਮੂੰਹ ਤੇ ਚਪੇੜਾਂ ਹੀ ਪੈਣੀਆਂ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹਦੇ ਮਨ ਦੇ ਅੰਦਰ ਨਾ ਕਈ ਵਾਰੀ ਉਹ ਛਾਲਾ ਵੱਜ ਜਾਂਦਾ ਹੋਏਗਾ ਕਿ ਤੂੰ ਸਾਹਿਬ ਬਣ ਗਿਆ, ਬੁੱਧੂ ਸਾਹਿਬ ਸੰਗਤਾਂ ਕਹਿੰਦੀਆਂ ਨੇ। ਕਹਿੰਦੇ ਅੱਜ ਮੈਨੂੰ ਤੂੰ ਬੜਾ ਵੱਡਾ ਗਿਆਨ ਦੇ ਦਿੱਤਾ ਹੈ ਕਿ ਸਾਹਿਬ ਤੇ ਇੱਕੋ ਹੀ ਹੈ, ਤੂੰ ਤੇ ਬੁੱਧੂ ਹੀ ਹੈ। ਤੇ ਜੇ ਸਾਹਿਬ ਬਣਨ ਦੀ ਕੋਸ਼ਿਸ਼ ਕਰੇਗਾ ਨਾ, ਫਿਰ ਚਪੇੜਾਂ ਹੀ ਪੈਣੀਆਂ ਨੇ। ਵੇਖੋ ਹੁਣ ਕੋਈ ਬੰਦਾ ਏਦਾਂ ਮਹਾਂਪੁਰਖਾਂ ਦੀ ਸੰਗਤ ਕਰ ਲੇ, ਦੱਸੋ ਉਹਦੇ ਕਾਰਜ ਰਾਸ ਨਹੀਂ ਹੋਣਗੇ, ਉਹਦੀ ਹਉਮੈ ਦੀ ਮੈਲ ਨਹੀਂ ਲੱਥੇਗੀ, ਨਿਮਰਤਾ ਵਾਲਾ ਜੀਵਨ ਨਹੀਂ ਮਿਲੇਗਾ। ਤੇ ਜਿਹਨੂੰ ਨਿਮਰਤਾ ਵਾਲਾ ਜੀਵਨ ਮਿਲ ਗਿਆ, ਉਹਦਾ ਕਿਹੜਾ ਕੰਮ ਰੁਕਣਾ ਦੱਸੋ? ਨਾ ਇੱਥੋਂ ਦਾ ਰੁਕਣਾ, ਨਾ ਉੱਥੋਂ ਦਾ ਰੁਕਣਾ। ਕਿੱਡੀ ਵੱਡੀ ਗਹਿਰਾਈ ਏ ਇੰਨੀ ਇੱਕ ਗੱਲ ਦੇ ਵਿੱਚ। ਉਹ ਬੰਦਿਆ, ਉਹ ਗੁਰੂ ਘਰ ਦੇ ਵਿੱਚ ਆ ਕੇ ਬਸ ਨਿਮਾਣਾ ਬਣ, ਮੈਂ ਕੁਝ ਵੀ ਨਹੀਂ, ਮੈਂ ਕੁਝ ਵੀ ਨਹੀਂ, ਆਪਣਾ ਆਪ ਛੱਡ ਦੇ। ਜਦੋਂ ਆਪਣਾ ਆਪ ਛੱਡੇਗਾ ਨਾ, ਫਿਰ ਗੁਰੂ ਵੱਲੋਂ ਵਡਿਆਈਆਂ ਮਿਲਣੀਆਂ ਹੀ। ਤੇ ਜੇ ਜਰਾ ਜਿੰਨਾ ਇੱਥੇ ਆ ਕੇ ਕੁਝ ਬਣਨ ਦੀ ਕੋਸ਼ਿਸ਼ ਕਰੇਗਾ ਨਾ, ਫਿਰ ਚਪੇੜਾਂ ਹੀ ਪੈਣੀਆਂ, ਧੱਕੇ ਹੀ ਪੈਣੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿ ਮੇਰੀ ਬੇਨਤੀ ਹੈ, ਮਹਾਂਪੁਰਖ ਇਦਾਂ ਕਾਰਜ ਸਵਾਰਦੇ ਨੇ। ਕਈ ਵਾਰੀ ਕੋਈ ਉਹਨਾਂ ਦੀ ਸੰਗਤ ਕਰੇ, ਉਹਦੇ ਵੀ ਅੰਦਰੋਂ ਹੰਕਾਰ ਦੀ ਮੈਲ ਦੂਰ ਕਰਕੇ ਉਹਦੇ ਵੀ ਕਾਰਜ ਰਾਸ ਕਰਦੇ ਨੇ। ਜੇ ਸਰੀਰਕ ਤੌਰ ਤੇ ਸੰਗਤ ਨਹੀਂ ਮਿਲੀ, ਆ ਸਾਨੂੰ ਕੀਰਤਨ ਦੇ ਵਿੱਚ ਮਿਲ ਰਹੀ, ਅੱਜ ਕਥਾ ਦੇ ਵਿੱਚ, ਸਾਡੇ ਵੀ ਕਾਰਜ ਫਿਰ ਰਾਸ ਹੋਣੇ ਨੇ ਨਾ, ਸਾਨੂੰ ਵੀ ਤਾਂ ਬਰਕਤਾਂ ਹੀ ਪੈਣੀਆਂ ਨਾ। ਜਦੋਂ ਇੰਨੀ ਇੱਕ ਗੱਲ ਦੀ ਕਮਾਈ ਕਰਨਾਗੇ ਕਿ ਗੁਰੂ ਘਰ ਦੇ ਵਿੱਚ ਜੋ ਮਰਜ਼ੀ ਹੋ ਜੇ, ਨਿਮਰਤਾ ਦਾ ਗਹਿਣਾ ਆਪਣੇ ਅੰਦਰੋਂ ਲੱਥਣ ਨਹੀਂ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿਵੇਂ ਕਹਿ ਰਹੇ ਸਾਹਿਬ, ਸੰਤ ਕੈ ਸੰਗ ਮਿਟਿਆ ਅਹੰਕਾਰ, ਦ੍ਰਿਸ਼ਟ ਆਵੇ ਸਭ ਏਕੰਕਾਰ, ਸੰਤ ਸੋ ਪ੍ਰਸੰਨ ਆਏ ਵਸ ਪੰਚਾ,
अमृत नाम हृदय ले संचा, कहो नानक जाका पूरा कर्म, तिस पेटे साधु के चरण, संत प्यारे कारज सारे, संत प्यारे कारज सारे। पढ़ो। संत प्यारे कारज सारे, संत प्यारे कारज सारे। संत जना मिल पाइया कटियाड़ा जम काल, इदां सवार दे कारज। संत जना मिल पाइया कटियाड़ा जम काल, सच्चा साहिब मन वठा होआ खसम दयाल। पूरा सतगुर पेटिया बिन सिया सब जंजाल, संत जना मिल पाइया कटियाड़ा जम काल, संत प्यारे कारज सारे। हम संतन की रेन प्यारे, हम संतन की शरणा, हम संतन की रेन प्यारे, हम संतन की शरणा। संत हमारी ओट सताणी, संत हमारी ओट सताणी, संत हमारी ओट सतानी, संत हमारी ओट सतानी। संत हमारा गहना। वाहिगुरु 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 वाहिगुरु। हम संतन स्यों बन आई, पूरब लिखिया पाइए हो मन तेरा पाई। संतन स्यों मेरी लेवा देवी, संतन स्यों व्यवहारा, संतन स्यों हम लाह खाटिया। हर भगत परे भंडारा, संतन मोको पूंजी सौंपी। इतना कारज सवारदे ने। संतन मोको पूंजी सौंपी, तो उतरे मन का तोखा। धर्म राय अब कहाँ करेगो, जो फाटे ओ सगलो लेखा। महा आनंद पाए सुख पाया, संतन के परसादे। कौ नानक हर स्यों मन मानिया, रंग रते बिस्मदे। संतन मोको पूंजी सौंपी, तो उतरे मन का तोखा। धर्म राय अब कहाँ करेगो, जो फाटे ओ सगलो लेखा। जी संत प्यारे कारज सारे, संत प्यारे कारज सारे। करो कृपा। संत प्यारे कारज सारे, संत प्यारे कारज सारे। जब ते दर्शन पेटे साधो, जब ते दर्शन पेटे वाला। साधो, जब ते दर्शन पेटे साधो, जब ते दर्शन पेटे साधो। पले दिन सोए आए, पले दिन सोए आए। भले दिन सोए आए, भले दिन सोए आए।
पल्ले दिन सोए आए, पल्ले दिन सोए आए, पल्ले दिन सोए आए, पल्ले दिन सोए आए। जब ते दर्शन पेटे साधो, जब ते दर्शन पेटे साधो, जब ते दर्शन पेटे साधो, जब ते दर्शन पेटे साधो। बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। जब ते दर्शन पेटे साधो, जब ते दर्शन पेटे साधो। पल्ले दिन सोए आए, पल्ले दिन सोए आए, पल्ले दिन सोए आए, पल्ले दिन सोए आए। महा आनंद सदा कर कीर्तन, महा आनंद सदा कर कीर्तन, महा आनंद सदा कर कीर्तन, महा आनंद सदा कर कीर्तन। पुरख विधाता पाए, पल्ले दिन सोए आए, पुरख विधाता पाए, पल्ले दिन सोए आए। जब ते दर्शन, जब ते दर्शन, जब ते दर्शन पेटे साधो, जब ते दर्शन पेटे साधो। पल्ले दिनस, पल्ले दिनस, पल्ले दिनस होए आए, पल्ले दिनस होए आए, पल्ले दिनस होए आए, पल्ले दिनस होए आए। अंदरों पालो ਝਾਤੀ, ਜਦੋਂ ਦੀ ਖੰਡੇ ਵਾਲੇ ਦੀ ਮਿਹਰ ਵਰਤੀ, ਜਦੋਂ ਦਾ ਤੁਸੀਂ ਨਾਮ ਲੈਣਾ ਸ਼ੁਰੂ ਕੀਤਾ, ਜਦੋਂ ਦਾ ਖੰਡੇ ਵਾਲੇ ਬਾਪੂ ਦੀ ਤੁਸੀਂ ਸੰਗਤ ਸ਼ੁਰੂ ਕੀਤੀ ਏ, ਉਦੋਂ ਦਾ ਕੋਈ ਘਾਟਾ ਨਹੀਂ ਪਿਆ, ਬਾਬੇ ਨੇ ਵਧਾਇਆ ਹੀ ਵਧਾਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 2-3 ਸਾਲ 4 ਸਾਲ 5 ਸਾਲ ਪੁਰਾਣਾ ਸਮਾਂ ਵੇਖ ਲਓ, ਤੇ ਜਦੋਂ ਦਾ ਤੁਸੀਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਇਹ ਸਾਧੂ ਦਾ ਨਾਮ ਲੈਣਾ ਸ਼ੁਰੂ ਕੀਤਾ, ਉਦੋਂ ਦਾ ਬਾਬਾ ਦੀਪ ਸਿੰਘ ਨੇ ਬਰਕਤਾਂ ਹੀ ਪਾਈਆਂ। ਬਰਕਤਾਂ ਦਿੱਤਾ ਹੀ ਦਿੱਤਾ, ਲਿੱਤਾ ਕੁਛ ਨਹੀਂ, ਦਿੱਤਾ ਹੀ ਦਿੱਤਾ। ਜਦੋਂ ਦਾ ਰਹਿਣ ਸਵਾਈਆਂ ਨਾਲ ਜੁੜ ਗਏ, ਅੰਮ੍ਰਿਤ ਵੇਲੇ ਨਾਲ ਜੁੜ ਗਏ, ਸਮਾਗਮ ਨਾਲ ਜੁੜ ਗਏ, ਜਦੋਂ ਦਾ ਖੰਡੇ ਵਾਲੇ ਨਾਲ ਜੁੜ ਗਏ, ਸੰਗਤ ਨਾਲ ਜੁੜ ਗਏ, ਬਾਬੇ ਨੇ ਦਿੱਤਾ ਹੀ ਏ, ਦਿੱਤਾ। ਕਿਸੇ ਦਾ ਕੋਈ ਕਾਰੋਬਾਰ ਵਧੇ ਨਾ, ਜਾਂ ਕਿਸੇ ਨੂੰ ਕਿਸੇ ਦਿਨ ਜ਼ਿਆਦਾ ਮੁਨਾਫਾ ਹੋ ਜੇ, ਹੱਟੀ ਦੇ ਉੱਤੇ ਜ਼ਿਆਦਾ ਗਾਹਕ ਆ ਜੇ, ਕਹਿੰਦਾ ਅੱਜ ਦਾ ਦਿਨ ਤੇ ਬੜਾ ਵਧੀਆ, ਅੱਜ ਮੈਨੂੰ ਮੁਨਾਫਾ ਜ਼ਿਆਦਾ ਹੋਇਆ, ਗਾਹਕ ਬੜੇ ਜ਼ਿਆਦਾ ਆਏ ਮੇਰੀ ਦੁਕਾਨ ਦੇ ਉੱਤੇ, ਜਾਂ ਅੱਜ ਮੇਰਾ ਬਿਜ਼ਨਸ 'ਚ ਵਾਧਾ ਹੋਇਆ। ਮਾਰੇ ਕਹਿੰਦੇ ਸਭ ਤੋਂ ਵੱਡੇ ਭਾਗਾਂ ਵਾਲਾ ਦਿਨ ਉਹ ਜਿਸ ਦਿਨ ਮੈਨੂੰ ਸਾਧੂ ਮਿਲ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਧੂ ਉਹ ਖੰਡੇ ਵਾਲੇ ਬਾਬੇ ਵਰਗਾ ਇਹੋ ਜਿਹਾ ਪਿਆਰਾ ਸਾਧੂ, ਇਹ ਸੰਗਤ ਹੀ ਕਰਦੇ ਆਪਾਂ ਰੋਜ਼, ਸਾਧੂ ਦੇ ਦਰਸ਼ਨ ਹੀ ਕਰਦੇ ਆ। ਕਹਿੰਦੇ ਇਹ ਸਾਧੂ ਦੀ ਸੰਗਤ ਦਾ ਇਹੋ ਜਿਹਾ ਰੰਗ ਲੱਗਦਾ ਹੈ, ਇਹੋ ਜਿਹਾ ਰੰਗ ਲੱਗਦਾ ਹੈ, ਜਿਹੜਾ ਵੀ ਉਹ ਸਾਧੂ ਦੀ ਸੰਗਤ ਕਰਦਾ ਹੈ ਨਾ, ਉਹ ਸਾਧੂ ਸੰਗਤ ਕਰਨ ਵਾਲੇ ਦੀ ਝੋਲੀ ਨਹੀਂ ਕੱਲੀ ਭਰਦਾ, ਉਹਨੂੰ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਹਿੰਦੇ ਇਹ ਸਭ ਤੋਂ ਵਧੀਆ ਦਿਨ ਜਦੋਂ ਮੈਨੂੰ ਮਹਾਂਪੁਰਖਾਂ ਦੀ ਕਮਾਈ ਵਾਲਿਆਂ ਦੀ ਸੰਗਤ ਮਿਲ ਗਈ, ਤੇ ਜਦੋਂ ਦੀ ਸੰਗਤ ਮਿਲੀ ਉਦੋਂ ਦੇ ਬਸ ਮੇਰੇ ਦਿਨ ਹੀ ਫਿਰ ਗਏ। ਉਦੋਂ ਦਾ ਮੇਰਾ ਜਿਹੜਾ
ਅੰਦਰਲਾ ਸਿਸਟਮ ਇਹਨਾਂ ਚੇਂਜ ਹੋ ਗਿਆ। ਅੱਗੇ ਮਨ ਜੁੜਦਾ ਨਹੀਂ ਸੀ ਬਾਣੀ ਪੜਨ ਵਿੱਚ, ਹੁਣ ਜੁੜਨ ਲੱਗ ਪਿਆ। ਅੱਗੇ ਅੰਮ੍ਰਿਤ ਵੇਲੇ ਉੱਠਣ ਨੂੰ ਦਿਲ ਨਹੀਂ ਸੀ ਕਰਦਾ, ਹੁਣ ਅੰਮ੍ਰਿਤ ਵੇਲੇ ਨੀਂਦ ਨਹੀਂ ਆਉਂਦੀ। ਆਖੋ ਵਾਹਿਗੁਰੂ ਜੀ। ਅੱਗੇ ਨਿਤਨੇਮ ਨਹੀਂ ਸੀ ਕਰਦਾ, ਹੁਣ ਨਿਤਨੇਮ ਪਿਆਰਾ ਲੱਗਣ ਲੱਗ ਪਿਆ, ਬਾਣੀ ਪਿਆਰੀ ਲੱਗਣ ਲੱਗ ਪਈ। ਅੱਗੇ ਮੈਂ ਸੰਗਤ 'ਚ ਬਹਿਣਾ ਸਾਂ, ਕਦੀ ਨਹੀਂ ਸੀ ਬਹਿੰਦਾ, ਪਰ ਜਦੋਂ ਦਾ ਮਹਾਂਪੁਰਖਾਂ ਦਾ ਮੈਨੂੰ ਸੰਗ ਮਿਲਿਆ, ਆ ਚੰਗੇ ਦਿਨ ਆ ਗਏ ਮੇਰੇ, ਚੰਗੇ ਦਿਨ। ਲੋਕ ਦੀਆਂ ਖੁਸ਼ੀਆਂ ਵੀ ਮਿਲ ਗਈਆਂ, ਪਰਲੋਕ ਦੀਆਂ ਵੀ। ਕਿਵੇਂ ਕਹਿ ਰਹੇ ਸੈ, ਪੜਿਓ ਪਿਆਰ ਨਾਲ। ਮੇਰੀ ਬੇਨਤੀ, ਇਹ ਚੰਗੇ ਦਿਨ ਜੇ ਚਾਹੁੰਦੇ ਹੋ ਨਾ ਤੁਹਾਡੀ ਵੀ ਲਾਈਫ 'ਚ ਆਉਣ, 10 ਤੇ 11 ਤਰੀਕ 2 ਦਿਨ ਅੰਮ੍ਰਿਤ ਵੇਲਾ ਨਾ ਭੁੱਲਿਓ। 3 ਵਜੇ ਪੂਰੇ ਸ਼ੁਰੂ ਹੋ ਜਾਣਾ ਅੰਮ੍ਰਿਤ ਵੇਲਾ, 3 ਤੋਂ 5 2 ਘੰਟੇ ਆਪਾਂ ਜੁੜਨਾ ਹੈ। 2-2:30 ਵਜੇ ਤੱਕ ਸਭ ਨੇ ਪਹੁੰਚ ਜਾਣਾ। ਭਾਵੇਂ ਰਾਤ ਉੱਥੇ ਕੱਟ ਲਿਓ, ਆ ਜਿਓ ਪਹਿਲੇ, ਭਾਵੇਂ ਕਿਤੇ ਪ੍ਰਬੰਧ ਕਰ ਲਿਓ, ਪਰ 2 ਦਿਨ ਮਿਸ ਨਾ ਕਰਿਓ। ਫਿਰ ਤੁਸੀਂ ਵੀ ਕਹੋਗੇ ਪਤਾ ਕੀ, ਪੱਲੇ ਦਿਨ ਸੋਏ ਆਏ, ਪੱਲੇ ਦਿਨ ਸੋਏ ਆਏ, ਪੱਲੇ ਦਿਨ ਸੋਏ ਆਏ, ਪੱਲੇ ਦਿਨ ਸੋਏ ਆਏ। ਜਬ ਤੇ ਦਰਸ਼ਨ ਪੇਟੇ ਸਾਧੂ, ਜਬ ਤੇ ਦਰਸ਼ਨ ਪੇਟੇ ਸਾਧੂ, ਜਬ ਤੇ ਦਰਸ਼ਨ ਪੇਟੇ ਸਾਧੂ, ਜਬ ਤੇ ਦਰਸ਼ਨ ਪੇਟੇ ਸਾਧੂ। ਜੀ ਸੰਤ ਪਿਆਰੇ ਕਾਰਜ ਸਾਰੇ, 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 ਸੰਤ ਪਿਆਰੇ ਕਾਰਜ ਸਾਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੇਰੀ ਬੇਨਤੀ ਪਿਆਰਿਓ, ਜੋ ਮਰਜ਼ੀ ਹੋ ਜੇ, ਇਹ ਕਦੀ ਵੀ ਸੰਗਤ ਦੀਆਂ ਘੜੀਆਂ ਹੱਥੋਂ ਜਾਣ ਨਾ ਦੇਣਾ। ਇਹ ਸਾਧੂ ਦੀ ਸੰਗਤ ਜਿਹੜੀ ਮਿਲੀ ਹੱਥੋਂ ਨਿਕਲ ਨਾ ਜਾਵੇ। ਇਹ ਸਮਾਂ ਸਾਡਾ ਹੈ ਹੀ ਨਹੀਂ, 3 ਤੋਂ 4 ਦਾ ਸਮਾਂ ਹੈ ਹੀ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ। ਇਹ ਖੰਡੇ ਵਾਲੇ ਦੀ ਸੰਗਤ ਛੱਡਿਓ ਨਾ, ਗੁਰੂ ਤੁਹਾਡੇ ਘਰ ਦੇ ਵਿੱਚ ਕਦੀ ਕੋਈ ਕਮੀ ਨਹੀਂ ਆਉਣ ਦੇਵੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕੀਰਤਨ ਦੀ ਸਮਾਪਤੀ ਕਰ ਰਹੇ ਹਾਂ। ਭੁੱਲ ਚੁੱਕ ਦੀ ਖਿਮਾ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਆਪਣੀਆਂ ਅੱਖਾਂ ਨਾਲ ਆ ਕੇ ਤੱਕੋ ਤੁਹਾਡੇ ਦਿੱਤੇ ਦਸਵੰਧ ਨਾਲ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ। ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ, ਦੁਨਿਆਵੀ ਪੜ੍ਹਾਈ ਵੀ। ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਡਿਜੀਟਲ ਐਕਸਰੇ 150 ਰੁਪਏ 'ਚ। ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ। ਕਦੀ ਆ ਕੇ ਵੇਖੋ ਤੁਹਾਡੇ ਕਿਣਕੇ ਨਾਲ ਕਿਵੇਂ ਲੋੜਵੰਦਾਂ ਨੂੰ ਦਵਾਈ ਮਿਲਦੀ ਹੈ। ਇੱਥੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਲੰਗਰ ਚੱਲਦਾ ਸਵੇਰੇ 11 ਤੋਂ ਸ਼ਾਮੀ 4 ਵਜੇ ਤੱਕ। 2000 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਉਹ ਗੱਡੀ ਦੇ ਰਾਹੀਂ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਅਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ 2 ਸਾਲਾਂ ਦਾ ਲੜਕਿਆਂ ਦਾ ਗੁਰਮਤਿ ਦਾ ਕੋਰਸ ਹੈ। ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ। ਆ ਕੇ ਕਦੀ ਆਪਣੀਆਂ ਅੱਖਾਂ ਨਾਲ ਤੱਕੋ ਮਹਾਰਾਜ ਜੀ ਦੀ ਮਿਹਰ ਨਾਲ ਬਿਲਕੁਲ ਜਿਹੜੀ ਜਗ੍ਹਾ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਵੀ, ਗੁਰਦੁਆਰਾ ਸਾਹਿਬ ਵੀ ਬਣ ਰਿਹਾ। ਤੇ ਤੀਜਾ ਯੂਨਿਟ ਜਿਹਦਾ ਨੀਂਹ ਪੱਥਰ ਰੱਖਿਆ ਗਿਆ ਪਿਛਲੇ ਦਿਨਾਂ ਦੇ ਵਿੱਚ, ਜਿੱਥੇ ਸਕੂਲ ਤੇ ਹਸਪਤਾਲ ਬਣਨਾ ਹੈ, ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ। ਨਵੀਂ ਜਗ੍ਹਾ ਦੀ ਅਜੇ ਰਜਿਸਟਰੀ ਹੋਣੀ ਹੈ। ਮੈਂ ਸਭ ਨੂੰ ਬੇਨਤੀ ਕਰਦਾ, 2500 ਰੁਪਏ 1 ਗੱਜ ਦੀ ਸੇਵਾ, 1-1, 2-2, 5-5 ਗੱਜ ਦੀ ਸੇਵਾ ਵੀ ਸਾਰੇ ਕਰੋ। ਮਾਰਚ ਦੇ ਮਹੀਨੇ ਇਹ ਜਗ੍ਹਾ ਦੀ ਰਜਿਸਟਰੀ ਹੈ। ਤਿਆਰੀਆਂ ਕਰ ਲਓ। ਜਿਹੜੇ ਦਸਵੰਧ ਨਹੀਂ ਕੱਢਦੇ ਕੱਢੋ, ਜਿਹੜੇ ਕੱਢਦੇ ਡਬਲ ਕੱਢੋ। ਇਹ ਮਾਰਚ ਦੇ ਮਹੀਨੇ ਤੱਕ ਇਹ ਜਗ੍ਹਾ ਦੀ ਰਜਿਸਟਰੀ ਹੋਣੀ ਹੈ।
ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣੋ। ਇੰਨੀ ਸੇਵਾ ਸੀ ਟਰਸਟ ਨੂੰ ਹਰ ਮਹੀਨੇ ਭੇਜਣੀ 113 ਯੂਨਿਟ ਮੈਂ ਕਹਿੰਦਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ। ਟੀਵੀ ਸਕਰੀਨ ਦੇ ਉੱਤੇ ਟਰਸਟ ਦੀ ਡਿਟੇਲ ਚੱਲਦੀ ਹੈ, ਅਕਾਊਂਟ ਡਿਟੇਲ ਆ ਰਹੀ, ਸਕਰੀਨਸ਼ਾਟ ਲੈ ਲਓ। ਆਪਣੀ ਸੇਵਾ ਹਰ ਮਹੀਨੇ, ਸਾਡੇ ਵੱਲੋਂ ਮੈਸੇਜ ਆਵੇ ਨਾ ਆਵੇ, ਇਹ ਆਪਣੀ ਸੇਵਾ ਹਰ ਮਹੀਨੇ ਪਾਇਆ ਕਰੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨ ਪੇ ਵੀ ਕਰ ਸਕਦੇ। ਨੰਬਰ 9815099513। ਭੁੱਲ ਚੁੱਕ ਦੀ ਖਿਮਾ, ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦੀਦਾਰ ਹੋਣ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।